ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 13 नवंबर 2018 30 कत्तक नानकशाही संमत 550 का दिन है। तो डॉक्टर साहब प्रोग्राम शुरू करने तो पहला असीं प्रदर्शकों ते श्रोतिਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाइव केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਿੱਖ ਕੌਮ ਦੇ ਵਿੱਚ ਕਈ ਵਾਰ ਕੁਝ ਲਫ਼ਜ਼ ਇਵੇਂ ਪੋਪੂਲਰ ਕਰ ਦਿੱਤੇ ਜਾਂਦੇ ਨੇ ਕਿ ਬਹੁਤ ਸਾਰੇ ਮੱਖੀ ਤੇ ਮੱਖੀ ਮਾਰਦਿਆਂ ਉਸ ਨੂੰ ਰਿਪੀਟ ਕਰਨਗੇ, ਕਦੇ ਵੀ ਉਸ ਦੀ ਰਿਐਲਿਟੀ ਕੀ ਹੈ, ਅਸਲੀਅਤ ਕੀ ਹੈ, ਉਸ ਤੱਕ ਪਹੁੰਚਣ ਜਾਂ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਜੀ। ਜੇ ਇਸ ਨੂੰ ਲੋਹ ਪੁਰਸ਼ ਕਹਿਣਗੇ, ਉਹਨੂੰ ਲੋਹ ਪੁਰਸ਼ ਬਣਾ ਦੇਣਗੇ, ਭਾਵੇਂ ਉਹ ਬਿਲਕੁਲ ਉਹਦਾ ਸਾਰਾ ਕੈਰੀਅਰ ਮੋਮ ਦਾ ਹੋਏ ਜੀ। ਹੁਣੇ ਹੀ ਅਸੀਂ ਦੇਖਿਆ ਪਿਛਲੇ ਸਮੇਂ 'ਚ ਕਿ ਕਿਵੇਂ ਪੰਥ ਨਾਲ ਧਰੋਹ ਕਰਨ ਵਾਲਾ 550 ਸਾਲ 'ਚ ਸਭ ਤੋਂ ਵੱਡਾ ਪੰਥ ਦਾ ਵਿਰੋਧੀ ਪ੍ਰਕਾਸ਼ ਸਿੰਘ ਬਾਦਲ, ਉਸ ਨੂੰ ਕਿਵੇਂ ਫਖਰੇ ਕੌਮ ਤੇ ਪੰਥ ਰਤਨ ਕਿਸ ਕਿਸਮ ਦੇ ਖਿਤਾਬਾਂ ਦੇ ਨਾਲ ਨਵਾਜ ਕੇ ਕੀ ਬਣਾਇਆ, ਹਾਲਾਂਕਿ ਅਸਲ 'ਚ ਉਹਨੇ ਕੌਮ ਦਾ ਕੀ ਕੀਤਾ ਕਿਸੇ ਬਾਰੇ ਕਿਸੇ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਜੀ। ਇਸੇ ਤਰ੍ਹਾਂ ਬਹੁਤ ਵਾਰ ਮੈਂ ਚੰਗੇ ਜਿਹੜੇ ਪੰਥਕ ਦਾਇਰਾਕਾਰ ਦੇ ਲੀਡਰ ਵੀ ਨੇ ਉਹਨਾਂ ਨੂੰ ਇਹ ਕਹਿੰਦਿਆਂ ਸੁਣਿਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਜ਼ਿਆਦਾ ਸ਼ਾਰਟ ਦੇ ਵਿੱਚ ਨਾਂ ਪੰਜਾਬੀ 'ਚ ਕੱਲਾ ਸ਼੍ਰੋਮਣੀ ਕਮੇਟੀ ਕਹਿ ਦਿੰਦੇ ਨੇ ਤੇ ਅੰਗਰੇਜ਼ੀ ਵਾਲੇ SGPC ਕਹਿੰਦੇ ਨੇ, ਉਸ ਦਾ ਜ਼ਿਕਰ ਕਰਦੇ ਨੇ ਤੇ ਕਹਿਣਗੇ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜੀ। ਪਹਿਲੀ ਗੱਲ ਤੇ ਨਾ ਇਹ ਕੋਈ ਪਾਰਲੀਮੈਂਟ ਹੈ ਤੇ ਨਾ ਹੀ ਇਹ ਕੋਈ ਮਿੰਨੀ ਹੈ। ਤੇ ਜਿਹੜੀ ਕੋਈ ਪਾਰਲੀਮੈਂਟ ਹੁੰਦੀ ਹੈ ਉਹ ਨਾ ਮਿੰਨੀ ਹੁੰਦੀ ਹੈ ਨਾ ਲਾਰਜ ਹੁੰਦੀ ਹੈ। ਪਾਰਲੀਮੈਂਟ ਇੱਕ ਡਿਸੀਜਨ ਮੇਕਿੰਗ ਬਾਡੀ ਹੁੰਦੀ ਹੈ, ਉਸ ਦੇ ਕੋਲ ਹੱਕ ਹੁੰਦੇ ਨੇ ਆਪਣੇ ਜਿਸ ਵੀ ਕੌਮ, ਖਿੱਤੇ ਜਾਂ ਮੁਲਕ ਦੀ ਉਹ ਪਾਰਲੀਮੈਂਟ ਹੁੰਦੀ ਹੈ ਜੀ, ਕਾਨੂੰਨ ਬਣਾਉਣ ਦੇ, ਉਸ ਦਾ ਕੰਟਰੋਲ ਹੁੰਦਾ ਹੈ ਆਪਣੇ ਫੰਡਸ ਦੇ ਉੱਤੇ, ਉਸ ਦੇ ਕੋਈ ਜਿਸ ਨੂੰ ਅਸੀਂ ਕਹਿੰਦੇ ਹਾਂ ਪਾਰਲੀਮੈਂਟ ਦਾ ਮਤਲਬ ਹੀ ਹੈ ਕਿ ਉਸ ਦੀ ਗੱਟ ਹੁੰਦੀ ਹੈ, ਉਸ ਦੀ ਸਪਾਈਨ ਹੁੰਦੀ ਹੈ, ਉਸ ਦੇ ਦੰਦ ਹੁੰਦੇ ਆ। ਸਪਾਈਨ ਅਸੀਂ ਰੀੜ੍ਹ ਦੀ ਹੱਡੀ ਨੂੰ ਕਹਿੰਦੇ ਹਾਂ, ਗੱਟ ਅੰਤੜੀਆਂ ਨੂੰ ਕਹਿੰਦੇ ਹਾਂ, ਟੁੱਥ ਦੰਦਾਂ ਨੂੰ ਕਹਿੰਦੇ ਜੀ। ਪਰ ਜੇ ਤੁਸੀਂ SGPC ਜਿਹੜੀ ਕਿ 1925 ਦੇ ਵਿੱਚ ਉਸ ਐਕਟ ਦੇ ਨਾਲ, ਜਿਸ ਨੂੰ ਗੁਰਦੁਆਰਾ ਐਕਟ ਦਾ ਨਾਂ ਦਿੱਤਾ ਗਿਆ, ਅੰਗਰੇਜ਼ਾਂ ਨੇ ਹੋਂਦ ਦੇ ਵਿੱਚ ਲਿਆਂਦੀ, ਤੇ ਇਸ ਦਾ ਅਸੀਂ 93 ਸਾਲ ਦਾ ਇਤਿਹਾਸ ਦੇਖੀਏ, ਜੇ 1925 ਨੂੰ ਅਸੀਂ ਕੱਟ ਆਫ ਡੇਟ ਮੰਨ ਲਈਏ, ਹਾਲਾਂਕਿ ਇਸ ਦੀ ਮੁੱਢਲੀ ਹੋਂਦ 1920 ਦੇ ਨਾਲ ਜੁੜੀ ਹੈ, ਜਦੋਂ ਕਿ ਮੂਲ ਤੌਰ ਦੇ ਵਿੱਚ ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਫ਼ਜ਼ ਦੀ ਸ਼ੁਰੂਆਤ ਹੁੰਦੀ ਹੈ ਔਰ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਵਾਂਗ ਇਕੱਠ ਸੱਦਿਆ ਜਾਂਦਾ, ਉਹ ਨੁਮਾਇੰਦਾ ਇਕੱਠ ਸੀ ਔਰ ਉਸ ਦੇ ਵਿੱਚ ਇਹ ਉਹ ਦੌਰ ਸੀ ਜਦੋਂ ਕਿ 1919 ਦੇ ਵਿੱਚ ਜਲਿਆਂਵਾਲਾ ਬਾਗ ਦਾ ਕਾਰਾ ਕਰਨ ਵਾਲੇ ਡਾਇਰ ਨੂੰ ਉਸ ਵੇਲੇ ਦੇ ਅਕਾਲ ਤਖਤ ਦੇ ਸਰਬਰਾਹ ਰੂੜ ਸਿੰਘ ਨੇ ਸਰੋਪਾਓ ਦਿੱਤਾ ਸੀ ਜੀ। ਸਿੱਖਾਂ ਦੇ ਵਿੱਚ ਇੱਕ ਜਿਹੜਾ ਇਹ ਸਾਰਾ ਪ੍ਰਬੰਧਕੀ ਨਿਜ਼ਾਮ ਸੀ ਮਹੰਤਾਂ ਦਾ, ਇਹਨਾਂ ਦੇ ਖਿਲਾਫ ਇੱਕ ਗੁੱਸਾ ਸੀ ਕਿ ਕਿਸ ਕਿਸਮ ਦਾ ਗੁਰਦੁਆਰਿਆਂ ਦੇ ਵਿੱਚ ਸਨਾਤਨੀ ਹਿੰਦੂ ਧਰਮ ਵੜਿਆ ਹੋਇਆ ਔਰ ਬਹੁਤੇ ਮਹੰਤ ਖਾਸ ਤੌਰ ਤੇ ਜਿਹੜੇ ਵੱਡੇ ਗੁਰਦੁਆਰਾ ਸਾਹਿਬਾਨ ਦੇ ਸਨ, ਜਿਵੇਂ 550 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੇ ਨਾਲ ਸੀ, ਉਸ ਦਾ ਮਹੰਤ ਨਰੈਣੂ, ਜਿਹਦਾ ਨਾਂ ਨਾਰਾਇਣ ਦਾਸ ਸੀ ਔਰ ਸਿੱਖ ਨਫ਼ਰਤ ਦੇ ਨਾਲ ਅੱਜ ਤੱਕ ਵੀ ਉਹਨੂੰ ਨਰੈਣੂ ਕਹਿੰਦੇ ਨੇ, ਉਹ ਵੀ ਅੰਗਰੇਜ਼ਾਂ ਦਾ ਪਿੱਠੂ ਸੀ ਔਰ ਇਸ ਤਰ੍ਹਾਂ ਹੋਰ ਗੁਰੂ ਕੇ ਬਾਗ ਦੇ ਮਹੰਤ ਔਰ ਦੂਸਰੇ ਪੂਰੇ ਪਿੱਠੂ ਸਨ ਜੀ। ਔਰ ਅਕਾਲ ਤਖਤ ਸਾਹਿਬ ਤੇ ਪੰਥ ਦਾ ਜਿਹੜਾ ਪ੍ਰਤੀਨਿਧ ਇਕੱਠ ਹੋਇਆ, ਉਹਨਾਂ ਨੇ ਫੈਸਲਾ ਕੀਤਾ, ਉਦੋਂ ਅਜੇ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ ਔਰ ਇਹ ਅਕਾਲ ਤਖਤ ਬਾਬਾ ਅਟਲ ਔਰ ਤਰਨਤਾਰਨ ਸਾਹਿਬ, ਇਹਦਾ ਪ੍ਰਬੰਧ ਸਿੱਧੇ ਤੌਰ ਤੇ ਅੰਗਰੇਜ਼ ਡਿਪਟੀ ਕਮਿਸ਼ਨਰ ਵੱਲੋਂ
अपॉइंटेड सरबराह दे कोल सी जी और इस तरीके दे नाल इहदी शुरुआत हुई। हालांकि जदों फिर श्रोमणी कमेटी ने अपना काम शुरू किया और ਜ਼ਾਹਰ ਸੀ कि गुरुद्वारियां च कुरीतियां खत्म कराने दे लई एक जागरूकता कैंपेन जी उदों अजे कोई गुरुद्वारियां दे कंट्रोल लैण दी गल नहीं सी बिल्कुल ਤੇ ਹੌਲੀ 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 ਉਸ ਜਾਗਰੂਕਤਾ ਚੋਂ ਔਰ ਇਹ ਜਿਹੜੀਆਂ ਦੋਨੋਂ ਹੀ ਬਾਡੀਜ਼ ਨੇ ਔਰ ਇਹ ਡਿਬੇਟ ਪਹਿਲਾਂ ਵੀ ਰਹੀ ਕਿ ਅਕਾਲੀ ਦਲ ਪਹਿਲਾਂ ਬਣਿਆ ਜਾਂ ਸ਼੍ਰੋਮਣੀ ਕਮੇਟੀ ਪਹਿਲਾਂ ਬਣੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਜਿਹੜੀ ਹੈ ਉਹ ਛੋਟੇ ਛੋਟੇ ਅਕਾਲੀ ਜਥਿਆਂ ਦੇ ਨਾਲ ਇਸ ਦੀ ਸ਼ੁਰੂਆਤ ਹੋਈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੱਕ, ਕਿਉਂਕਿ 1920 ਤੋਂ 1925 ਤੱਕ ਅਸੀਂ ਦੇਖਦੇ ਹਾਂ ਖਾਸ ਤੌਰ ਤੇ ਜਿਹੜੇ ਵੱਡੇ ਮੋਰਚੇ ਲੱਗੇ ਜੀ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹੀਦੀਆਂ ਵੀ ਹੋਈਆਂ, ਜੇਲਾਂ ਜਿਹੜੀਆਂ ਨੇ ਉਹ ਭਰ ਦਿੱਤੀਆਂ, ਜਦਾਦਾਂ ਦੀਆਂ ਕੁਰਕੀਆਂ ਹੋਈਆਂ ਔਰ ਉਹਨਾਂ ਮੋਰਚਿਆਂ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕਰਦੇ ਹਾਂ ਜਿਹੜਾ ਕਿ ਇੱਕ ਅੱਜ ਵੀ ਉਹ ਇੱਕ ਇਤਿਹਾਸਕ ਗੱਲ ਬਣ ਜਾਂਦੀ ਹੈ ਕਿ ਕਿਵੇਂ ਸਿੱਖਾਂ ਨੇ ਸ਼ਾਂਤਮਈ ਰਹਿੰਦਿਆਂ ਵੀ ਆਪਣੇ ਪ੍ਰਣ ਜਿਹੜਾ ਕਿ ਉਹਨਾਂ ਨੇ ਅਕਾਲ ਤਖਤ ਤੇ ਕੀਤਾ ਸੀ ਉਸ ਵੱਲ ਅਡੋਰ ਅਡਿੱਗ ਰਹਿਣਾ ਔਰ ਉਸ ਵੇਲੇ ਦਾ ਇੱਕ ਪਾਦਰੀ ਜਿਹੜਾ ਕਿ ਪੋਲੀਟੀਕਲੀ ਵੀ ਬੜਾ ਪ੍ਰਭਾਵ ਰੱਖਦਾ ਸੀ, ਐਂਡਰਿਊ ਗਾਂਧੀ ਦਾ ਵੀ ਚੇਲਾ ਸੀ ਔਰ ਅੰਗਰੇਜ਼ੀ ਸਾਮਰਾਜ ਤੱਕ ਵੀ ਉਹਦੀ ਪਹੁੰਚ ਸੀ। ਉਹਨੇ ਜਦੋਂ ਗੁਰੂ ਕੇ ਬਾਗ ਦਾ ਉਹ ਵਾਕਿਆ ਅੱਖਾਂ ਦੇ ਨਾਲ ਦੇਖਿਆ ਤੇ ਉਸਨੇ ਜਿਹੜਾ ਡਿਸਪੈਚ ਭੇਜਿਆ ਉਸ ਵੇਲੇ ਦੀਆਂ ਪਬਲੀਕੇਸ਼ਨਸ ਦੇ ਵਿੱਚ ਇੰਗਲੈਂਡ ਔਰ ਸ਼ਾਇਦ ਅਮਰੀਕਾ 'ਚ ਵੀ ਇਹ ਛਪਿਆ। ਉਹਨੇ ਕਿਹਾ ਕਿ ਅੱਜ ਮੈਂ ਉਹਨੇ ਇੱਕ ਦਿਨ ਹੀ ਦੇਖਿਆ ਕਿ ਕਿਵੇਂ 6-6 ਫੁੱਟੇ ਸਿੱਖ ਜਵਾਨ ਜਿਨ੍ਹਾਂ 'ਚੋਂ ਬਹੁਤ ਸਾਰੇ ਉਹ ਸਨ ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ੀ ਫੌਜ ਦੇ ਵਿੱਚ ਸਰਵ ਕੀਤਾ ਸੀ। ਉਦੋਂ ਜਿੱਦਣ ਉਹ ਗਿਆ ਉਦੋਂ ਉਹ ਫੌਜੀਆਂ ਦਾ ਜਥਾ ਸੀ ਕਿ ਕਿਵੇਂ ਉਹਨਾਂ ਨੂੰ ਸੁਮਾਂ ਵਾਲੀਆਂ ਡਾਂਗਾਂ ਦੇ ਨਾਲ ਜਿਹੜਾ ਬੀਟੀ ਜਿਹੜਾ ਕਿ ਸੁਪਰਡੈਂਟ ਪੁਲਿਸ ਸੀ ਉੱਥੋਂ ਦਾ ਉਹ ਕੁੱਟ ਰਿਹਾ, ਬਿਲਕੁਲ ਛੱਲੀਆਂ ਵਾਂਗੂ ਥੱਲੇ ਡਿੱਗ ਪੈਂਦੇ ਨੇ, ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਆ ਉੱਠਦੇ ਨੇ, ਫਿਰ ਜਿਹੜਾ ਉਹਨਾਂ ਨੂੰ ਮਾਰ ਕੇ ਜਿਹੜਾ ਕੁੱਟ ਕੱਟ ਕੇ ਸੁੱਟਿਆ ਜਾਂਦਾ, ਉਹਨਾਂ ਨੂੰ ਫਿਰ ਸਟ੍ਰੈਚਰਾਂ ਦੇ ਪਾ ਕੇ ਜਿਹੜਾ ਉਹ ਉੱਥੋਂ ਚੁੱਕਿਆ ਜਾਂਦਾ ਤੇ ਉਸਨੇ ਕਿਹਾ ਵੀ ਮੈਂ ਅੱਜ ਜਿਹੜਾ ਕਈ ਜੀਸਸ ਦੇ ਭਰਾ ਦੇਖੇ ਨੇ ਜਿਹੜੇ ਕਿ ਆਪਣੇ ਮਜ਼ਹਬ ਦੇ ਉੱਤੇ ਆਪਣੇ ਧਰਮ ਦੇ ਉੱਤੇ ਕਾਇਮ ਰਹਿੰਦੇ ਆ, ਜਿਨ੍ਹਾਂ ਨੇ ਜਿਹੜਾ ਉਹ ਜੀਸਸ ਨੂੰ ਦੇ ਬਰਾਬਰ ਉਹਨਾਂ ਨੇ ਆਪਣਾ ਰੁਤਬਾ ਹਾਸਲ ਕਰ ਲਿਆ। ਸੋ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਬੜਾ ਇੱਕ ਖੌਫਨਾਕ ਸਾਕਾ, ਕਿਉਂਕਿ ਉਹਨੂੰ ਅਸੀਂ ਮੋਰਚਾ ਨਹੀਂ ਕਹਿੰਦੇ, ਉਹ ਸਾਕਾ ਨਨਕਾਣਾ ਸਾਹਿਬ ਸੀ ਕਿ ਜਦੋਂ ਕਿ ਮਹੰਤ ਨਰੈਣੂ ਨੇ ਅੰਗਰੇਜ਼ੀ ਹਕੂਮਤ ਦੀ ਸ਼ਹਿ ਦੇ ਉੱਤੇ ਦਰਜਨਾਂ ਗੁੰਡੇ ਭਰਤੀ ਕੀਤੇ ਹੋਏ ਸੀ ਔਰ ਨਨਕਾਣਾ ਸਾਹਿਬ ਦੇ ਅੰਦਰ ਹੀ ਪੈਟਰੋਲ ਔਰ ਬੰਦੂਕਾਂ ਔਰ ਬਰਛੀਆਂ, ਛਵੀਆਂ, ਗੰਡਾਸੇ ਇਸ ਕਿਸਮ ਦੇ ਜਿਹੜੇ ਨੇ ਉਹ ਮਾਰੂ ਹਥਿਆਰ ਕੀਤੇ ਸੀ ਔਰ ਜਿਉਂ ਹੀ ਇਹ ਜਥਾ ਜਿਹੜਾ ਕਿ ਭਾਈ ਲਛਮਣ ਸਿੰਘ ਧਾਰੀਕੇ ਔਰ ਇਹਨਾਂ ਦੀ ਜਿਹੜਾ ਕਮਾਂਡ ਦੇ ਵਿੱਚ ਅੰਦਰ ਜਾਂਦਾ ਤੇ ਕਿ ਕਿਵੇਂ ਜਿਹੜਾ ਉਸ ਮਹੰਤ ਦੇ ਗੁੰਡਿਆਂ ਵੱਲੋਂ ਉਹਨਾਂ ਨੂੰ ਜਿਉਂਦੇ ਜੀ ਸਾੜਿਆ ਗਿਆ, ਵੱਢਿਆ ਗਿਆ, ਟੁੱਕਿਆ ਗਿਆ ਔਰ ਗੁਰਦੁਆਰਾ ਸਾਹਿਬ ਦੀ ਜੂਹ ਦੇ ਵਿੱਚ ਕਿੰਨੇ ਘੰਟੇ ਉਹ ਕਤਲੇਆਮ ਚੱਲਿਆ ਜਿਹਦੇ 'ਚ 130 ਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ, ਜਿਸ ਨੂੰ ਅਸੀਂ ਸਾਕਾ ਨਨਕਾਣਾ ਸਾਹਿਬ 20 ਫਰਵਰੀ ਨੂੰ ਜਦੋਂ ਹੁੰਦੀ ਹੈ ਅਸੀਂ ਯਾਦ ਕਰਦੇ ਹਾਂ। ਸੋ ਉਸ ਸਾਕਾ ਨਨਕਾਣਾ ਸਾਹਿਬ ਨੇ ਸਮੁੱਚੇ ਸਿੱਖ ਪੰਥ ਦੇ ਅੰਦਰ ਔਰ ਜਦੋਂ ਕਾਲੀ ਦਸਤਾਰ ਦੀ ਗੱਲ ਆਉਂਦੀ ਹੈ ਕਿ ਜੀ ਸਿੱਖਾਂ ਦੀ ਦਸਤਾਰ ਦਾ ਰੰਗ ਕਾਲਾ ਕਿਵੇਂ ਹੋਇਆ, ਇਹ ਅਸਲ 'ਚ ਇਸ ਦਾ ਸੰਬੰਧ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਲ ਜੁੜਦਾ ਕਿ ਉਸ ਸਾਕੇ ਤੋਂ ਬਾਅਦ ਪੰਥ ਦੇ ਵਿੱਚ ਇੰਨਾ ਜ਼ਬਰਦਸਤ ਰੋਹ ਸੀ, ਇਹ ਕਾਲ ਦਿੱਤੀ ਗਈ ਕਿ ਸਮੁੱਚਾ ਪੰਥ ਜਿਹੜਾ ਹੈ ਉਹਨਾਂ ਦੇ ਵਿੱਚ ਸਿੰਘ ਕਾਲੀਆਂ ਦਸਤਾਰਾਂ ਸਜਾਣ, ਬੀਬੀਆਂ ਕਾਲੀਆਂ ਚੁੰਨੀਆਂ ਜਾਂ ਕਾਲੀਆਂ ਦਸਤਾਰਾਂ ਜਿਹੜੀਆਂ ਬੀਬੀਆਂ ਸਜਾਉਂਦੀਆਂ ਨੇ ਔਰ ਇਸ ਤਰ੍ਹਾਂ ਇਹ ਕਾਲਾ ਰੰਗ ਸਾਡੀਆਂ ਦਸਤਾਰਾਂ ਦਾ ਰੰਗ ਬਣਿਆ ਔਰ ਹੁਣ ਅਸੀਂ ਦੇਖੀਏ ਲਗਭਗ 100 ਸਾਲ ਇਸ ਸਾਕੇ ਨੂੰ ਹੋ ਜਾਣੇ ਨੇ, ਉਹ ਕਾਲਾ ਰੰਗ ਅੱਜ ਤੱਕ ਵੀ, ਕਿਉਂਕਿ ਉਹ ਐਸੀ ਲਾਈਨ ਸ਼ੁਰੂ ਹੁੰਦੀ ਹੈ ਕਿ ਸਾਡੀ ਇੱਕ ਤੋਂ ਬਾਅਦ ਇੱਕ ਸਫਰਿੰਗ, ਇੱਕ ਤੋਂ ਬਾਅਦ ਇੱਕ ਇਤਜ਼ਾਜ਼, ਇੱਕ ਤੋਂ ਬਾਅਦ ਇੱਕ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਕੀਤੀ ਗਈ ਕੁਰਬਾਨੀ ਇਸ ਸਦੀ ਦੇ ਵਿੱਚ ਉਹਨੇ ਇੱਕ ਸੁਨਹਿਰੀ ਇਤਿਹਾਸ ਰਚਿਆ। ਪਰ ਮੈਂ ਜਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਕਿ ਉਹ ਸਾਕਾ ਨਨਕਾਣਾ ਸਾਹਿਬ ਹੋਏ, ਉਹ ਚਾਬੀਆਂ ਦਾ ਮੋਰਚਾ ਹੋਏ ਜਦੋਂ ਕਿ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜਾ ਬ੍ਰਿਟਿਸ਼ ਡਿਪਟੀ ਕਮਿਸ਼ਨਰ ਲੈ ਜਾਂਦਾ ਔਰ ਬਾਬਾ ਖੜਕ ਸਿੰਘ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਦੇ ਤੌਰ ਤੇ ਜਿਹੜੀ ਅਨਆਫੀਸ਼ੀਅਲ ਸ਼੍ਰੋਮਣੀ ਕਮੇਟੀ ਬਣੀ ਉੱਭਰਦੇ ਨੇ ਔਰ ਉਹਨਾਂ ਦੀ ਅਗਵਾਈ ਦੇ ਥੱਲੇ ਕਿਉਂਕਿ ਉਹਨਾਂ ਦਾ ਸਬੰਧ ਸਿਆਲਕੋਟ ਦੇ ਨਾਲ ਸੀ ਔਰ ਸਿਆਲਕੋਟ 'ਚ ਬੜਾ
ਇਤਿਹਾਸਕ ਗੁਰਦੁਆਰਾ ਹੈ ਗੁਰੂ ਨਾਨਕ ਸਾਹਿਬ ਦਾ, ਜਿਹੜਾ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਸ਼ਨਾਂ ਦੇ ਲਈ ਖੋਲ੍ਹਿਆ, ਬਾਬੇ ਦੀ ਬੇਰ ਸਿਆਲਕੋਟ ਜੀ। ਔਰ ਪਹਿਲਾ ਗੁਰਦੁਆਰਾ ਜੇ ਗੁਰਦੁਆਰਾ ਸੁਧਾਰ ਲਹਿਰ ਜਿਸ ਨੂੰ ਨਾਂ ਦਿੱਤਾ ਜਾਂਦਾ, ਉਹਦੀ ਲਿਬਰੇਸ਼ਨ ਬਾਬੇ ਦੀ ਬੇਰ ਸਿਆਲਕੋਟ 'ਚ ਹੁੰਦੀ ਹੈ। ਫਿਰ ਤਰਨਤਾਰਨ ਸਾਹਿਬ, ਜਿਸ ਦੀ ਜਿੰਨੇ ਇਤਿਹਾਸਕ ਗੁਰਦੁਆਰੇ ਨੇ ਸਭ ਤੋਂ ਵੱਡੀ ਪਰਿਕਰਮਾ ਵੀ ਤਰਨਤਾਰਨ ਸਾਹਿਬ ਦੀ ਹੈ। ਔਰ ਜੇ ਤੁਸੀਂ ਉਸ ਦਾ ਡਿਜ਼ਾਈਨ ਔਰ ਮਾਡਲ ਗੁਰੂ ਅਰਜਨ ਸਾਹਿਬ ਨੇ ਉਸ ਸ਼ਹਿਰ ਦੀ ਵੀ ਜਿਹੜੀ ਹੈ ਸਥਾਪਨਾ ਕੀਤੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਦਰਬਾਰ ਸਾਹਿਬ ਦੇ ਲਈ ਕਾਫੀ ਦਿਲ ਖੋਲ ਕੇ ਜਿਹੜਾ ਹੈ ਉਹ ਕੰਟਰੀਬਿਊਟ ਕੀਤਾ, ਇਵੇਂ ਹੀ ਤਰਨਤਾਰਨ ਸਾਹਿਬ ਦੇ ਲਈ ਵੀ। ਔਰ ਉੱਥੇ ਵੀ ਮਹੰਤਾਂ ਦਾ ਕੰਟਰੋਲ ਸੀ, ਔਰ ਉਹਨਾਂ ਮਹੰਤਾਂ ਦੀ ਗੋਲੀਆਂ ਦਾ ਵੀ 2 ਸਿੰਘ ਉਹਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ। ਸੋ ਇਹ ਸਾਰਾ ਉਹ ਚਾਬੀਆਂ ਦਾ ਮੋਰਚਾ ਹੋਏ, ਔਰ ਉਹ ਜਦੋਂ ਚਾਬੀਆਂ ਤੋਸ਼ੇਖਾਨੇ ਦੀਆਂ ਲਈਆਂ ਬਾਬਾ ਖੜਕ ਸਿੰਘ ਦੀ ਅਗਵਾਈ ਥੱਲੇ, ਉਸ ਮੋਰਚੇ ਨੂੰ ਸਿੱਖਾਂ ਨੇ ਫਤਿਹ ਕੀਤਾ। ਚਾਬੀਆਂ ਉਹ ਵਾਪਸ ਅਕਾਲ ਤਖਤ ਤੇ ਆ ਕੇ ਸਿੱਖ ਸੰਗਤ ਦੇ ਸਾਹਮਣੇ ਜਿਹੜੀਆਂ ਨੇ ਉਹ ਵਾਪਸ ਕੀਤੀਆਂ ਗਈਆਂ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਗਾਂਧੀ ਨੇ ਵੀ ਤਾਰ ਕੀਤੀ ਉੱਥੋਂ ਕਿ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਰਸਟ ਬੈਟਲ ਆਫ ਇੰਡੀਪੈਂਡੈਂਸ ਆਫ ਇੰਡੀਆ ਐਂਡ ਨਾਓ ਯੂ ਵਿਲ ਹੈਵ ਟੂ ਲਿਬਰੇਟ ਇੰਡੀਆ, ਇਹ ਉਹ। ਔਰ ਉਹ ਟੈਲੀਗ੍ਰਾਮ ਉੱਥੇ ਪਈ ਹੁੰਦੀ ਸੀ। ਅਜਾਇਬ ਕਾਰਜ ਹੁਣ ਜੂਨ 84 ਤੋਂ ਬਾਅਦ ਗਾਇਬ ਹੋ ਗਈ, ਕਿਉਂਕਿ ਸੌਦਾ ਜਿੰਨਾ ਉੱਥੋਂ ਸੀ ਸਿੱਖ ਆਰਕਾਈਵਸ ਚੋਂ, ਰੈਫਰੈਂਸ ਲਾਇਬ੍ਰੇਰੀ ਚੋਂ ਲੁੱਟ ਕੇ ਲੈ ਗਏ। ਸੋ ਉਹ ਵੀ ਇੱਕ ਸਬੂਤ ਸੀ ਦੱਸਣ ਦਾ ਕਿ ਅੱਜ ਜਿਹੜੇ ਸਿੱਖਾਂ ਨੂੰ ਇਹ ਸਲਾਹ ਦਿੰਦੇ ਨੇ ਕਿ ਜੀ ਤੁਸੀਂ ਗੁਰਦੁਆਰਿਆਂ ਚੋਂ ਰਾਜਨੀਤੀ ਨਹੀਂ ਕਰ ਸਕਦੇ, ਜਾਂ ਗੁਰਦੁਆਰਿਆਂ 'ਚ ਤੁਸੀਂ ਪੰਥਕ ਚੜ੍ਹਦੀ ਕਲਾ ਜਾਂ ਪੰਥਕ ਸਿਆਸੀ ਪ੍ਰੋਗਰਾਮ ਨਹੀਂ ਦੇ ਸਕਦੇ। ਸੋ ਖੁਦ ਸਾਰੀ ਉਮਰ ਹਿੰਦੂ ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲਾ ਗਾਂਧੀ, ਜਿਹੜਾ ਚਾਬੀਆਂ ਦਾ ਮੋਰਚਾ ਹੈ, ਉਹਨੂੰ ਜਿਹੜਾ ਸਿੱਖਾਂ ਦੀ ਪਹਿਲੀ ਜਿਹੜੀ ਆਜ਼ਾਦੀ ਦੀ ਜਿੱਤ ਲੜਾਈ ਦੀ ਉਸ ਦੀ ਸੰਗਿਆ ਦਿੰਦਾ, ਉਸ ਦੇ ਨਾਲ ਉਹਦਾ ਮੁਕਾਬਲਾ ਕਰਦਾ। ਸੋ ਫਿਰ ਫਾਈਨਲ ਮੋਰਚਾ ਜਿਹੜਾ ਇਹ ਸਾਰੇ 'ਚ ਅਸੀਂ ਦੇਖਦੇ ਹਾਂ ਗੁਰੂ ਕੇ ਬਾਗ, ਔਰ ਫਿਰ ਜਿਹੜਾ ਜੈਤੋ ਦਾ ਮੋਰਚਾ ਗੰਗਸਰ, ਜਿੱਥੇ ਕਿ ਜਦੋਂ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਓਂ ਲਾਇਆ ਜਾਂਦਾ ਹੈ ਔਰ ਕਿਵੇਂ ਮਸ਼ੀਨ ਗਨਾਂ ਦੇ ਸਾਹਮਣੇ ਸਿੱਖ ਖਲੋ ਜਾਂਦੇ ਨੇ, ਔਰ ਇੱਕ ਜਥਾ ਪੂਰਾ ਮਸ਼ੀਨ ਗਨ ਫਾਇਰ ਦਾ ਸ਼ਿਕਾਰ ਹੁੰਦਾ ਹੈ, ਫਿਰ ਗ੍ਰਿਫਤਾਰੀਆਂ ਹੁੰਦੀਆਂ ਨੇ। ਸੋ 1920 ਤੋਂ 1924 ਤੱਕ ਇਹਨਾਂ ਮੋਰਚਿਆਂ ਤੋਂ ਬਾਅਦ ਜਿਹੜਾ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਨੇ, ਜਿਹੜੇ ਉਹਨਾਂ ਦੇ ਵਿਚੋਲੇ ਵੀ ਸੀ, ਇਧਰ ਅਕਾਲੀ ਲੀਡਰ ਵੀ ਕਿਸੇ ਹੱਦ ਤੱਕ ਜਿਹੜੇ ਨੇ ਥੱਕ ਗਏ ਸੀ, ਕੁਝ ਜਿਹੜਾ ਹੋਰ ਵੀ ਫੈਕਟਰ, ਕਿਉਂਕਿ ਥੋੜੀ ਬਹੁਤ ਸਿਆਸੀ ਗੱਲ ਵੀ ਆ ਗਈ ਮੁੱਢਲੇ ਤੌਰ ਤੇ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਗੱਲ ਸੀ। ਤੇ ਜੈਤੋ ਦਾ ਮੋਰਚਾ ਮੋਰ ਸਿਆਸੀ ਸੀ, ਕਿਉਂਕਿ ਰਿਪੁਦਮਨ ਸਿੰਘ ਨਾਭਾ ਨੂੰ ਗੱਦੀ ਤੋਂ ਲਾਹਣ 'ਚ ਸਿਆਸੀ ਰੀਜ਼ਨ ਸੀ ਬ੍ਰਿਟਿਸ਼ ਦੇ। ਜਦੋਂ ਸਿੱਖਾਂ ਨੇ ਮੰਗ ਕੀਤੀ ਕਿ ਵੀ ਉਹਨਾਂ ਨੂੰ ਬਿਠਾਇਆ ਜਾਏ ਗੱਦੀ ਤੇ ਵਾਪਸ, ਇਹ ਵੀ ਸਿਆਸੀ ਬਣ ਗਿਆ। ਸੋ ਉਹਦਾ ਨਤੀਜਾ ਸੀ ਕਿ ਦੋਵੇਂ ਧਿਰਾਂ ਹੀ ਕੋਈ ਰਸਤਾ ਲੱਭਦੀਆਂ ਸੀ। ਪਰ ਮੈਂ ਸਮਝਦਾ ਵੀ ਕਈ ਵਾਰ ਜਿਹਨੂੰ ਸ਼ਾਹ ਮੁਹੰਮਦ ਨੇ ਤਾਂ ਕਿਸੇ ਹੋਰ ਕੰਟੈਕਸਟ 'ਚ ਕਿਹਾ, ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਇਹ ਸਾਡੇ ਇਤਿਹਾਸ ਦੀ ਵੀ ਕੰਟੀਨਿਊਟੀ ਹੈ। ਜਦੋਂ ਸ਼ਾਹ ਮੁਹੰਮਦ ਦੀ ਇੱਕੋ ਲਾਈਨ ਉਸ ਨੂੰ ਬਿਆਨ ਕਰ ਦਿੰਦੀ ਹੈ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਿ ਅਸੀਂ ਜਿੱਤੀ ਬਾਜ਼ੀ ਹਾਰ ਗਏ। ਹੁਣ ਜ਼ਾਹਿਰ ਹੈ ਕਿ ਵੀ ਅੰਗਰੇਜ਼ ਸਰਕਾਰ ਨੂੰ ਸਿੱਖਾਂ ਨੇ ਹਫਾ ਦਿੱਤਾ। ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਉਹ ਕਿਵੇਂ ਨਿਕਲਣ, ਜੇਲ੍ਹਾਂ ਭਰੀਆਂ ਹੋਈਆਂ ਸਨ, ਉਤਸ਼ਾਹ ਦੀ ਕੋਈ ਕਮੀ ਨਹੀਂ ਸੀ। ਸਮੁੱਚੀ ਸਿੱਖ ਕੌਮ ਦੇ ਵਿੱਚ ਅਕਾਲੀ ਲਫ਼ਜ਼ ਕੱਲੀ ਸਿੱਖ ਕੌਮ 'ਚ ਨਹੀਂ, ਸਾਰੇ ਉਸ ਵੇਲੇ ਦੇ ਸਾਊਥ ਏਸ਼ੀਆ 'ਚ ਇੱਕ ਸਤਿਕਾਰ ਦਾ ਪਾਤਰ ਸੀ। ਇੱਕ ਇਮਾਨਦਾਰ ਸਿੱਖ ਜਿਹੜਾ ਕਿ ਸਾਦਾ ਪਹਿਰਾਵੇ 'ਚ ਹੈ, ਜਿਹੜਾ ਵਰਸਟ ਕੁੱਟ ਖਾ ਕੇ ਵੀ ਆਪਣਾ ਫੇਥ ਸਿਦਕ ਕਾਇਮ ਰੱਖਦਾ ਹੈ, ਧਰਮ ਨੂੰ ਪਰਨਾਇਆ ਹੋਇਆ, ਦੁਨੀਆਦਾਰੀ ਦਾ ਜਿਹਨੂੰ ਕੋਈ ਮੋਹ ਨਹੀਂ ਹੈ। ਔਰ ਇਸ ਕਿਸਮ ਦਾ ਜਿਹੜਾ ਇਮੇਜ ਅਕਾਲੀਆਂ ਦਾ ਉਸ ਜ਼ਮਾਨੇ ਦੀਆਂ ਤੁਸੀਂ ਉਰਦੂ ਦੀਆਂ ਔਰ ਦੂਸਰੀਆਂ ਨਜ਼ਮਾਂ ਦੇਖੋ, ਤੇ ਫਿਰ ਕਿਵੇਂ ਇਹ ਸਾਰੇ ਆਰੀਆ ਸਮਾਜੀ ਵੀ ਔਰ ਦੂਜੇ ਵੀ ਜਿਹੜੇ ਇੱਕ ਪਾਸੇ ਮਹੰਤਾਂ ਦੇ ਨਾਲ ਜੁੜੇ ਹੋਏ ਸੀ ਕਿ ਗੁਰਦੁਆਰੇ ਇਹਨਾਂ ਤੋਂ, ਲੇਕਿਨ ਦੂਜੇ ਪਾਸੇ ਉਹਨਾਂ ਅਕਾਲੀਆਂ ਨੂੰ ਹੀ ਫਿਰ ਕਾਂਗਰਸ ਨੇ ਵੀ ਵਰਤਿਆ, ਬਾਬਾ ਖੜਕ ਸਿੰਘ ਨੇ, ਔਰ ਉਸ ਨੂੰ ਪ੍ਰਧਾਨ ਬਣਾ ਕੇ ਬਾਬਾ ਖੜਕ ਸਿੰਘ ਨੂੰ ਕਾਂਗਰਸ ਦਾ। ਔਰ ਉਦੋਂ ਇਹਨਾਂ ਦੀਆਂ ਉਰਦੂ ਨਜ਼ਮਾਂ, ਹਿੰਦੀ ਨਜ਼ਮਾਂ ਕਿ ਆਪ ਦੇਸ਼ ਦਾ ਝੰਡਾ ਹੈ, ਤੁਮਾਰੇ ਹਾਥ ਅਕਾਲੀ ਹੋ, ਔਰ ਇਹ ਉਹ। ਹੁਣ ਜ਼ਾਹਰਾ ਤੌਰ ਦੇ ਉੱਤੇ ਜਿਹੜੀ ਲਹਿਰ ਇਸ ਗੱਲ ਦੇ ਉੱਤੇ ਸ਼ੁਰੂ ਹੋਈ ਕਿ ਭਾਈ ਇਹ ਗੁਰਦੁਆਰੇ ਸਿੱਖਾਂ ਦੇ ਨੇ, ਸੰਗਤ ਦੇ ਨੇ, ਔਰ ਇਹ ਮਹੰਤਾਂ ਦੀ ਨਿੱਜੀ ਜਾਇਦਾਦ ਅੰਗਰੇਜ਼ਾਂ ਨੇ 1850 ਤੋਂ ਬਾਅਦ ਬਣਾਏ ਐਕਟ ਦੇ ਥੱਲੇ ਬਣਾ ਦਿੱਤੇ, ਇਹ ਪੰਥ ਨੂੰ ਵਾਪਸ ਕੀਤੇ ਜਾਣ। ਹੁਣ ਜਦੋਂ ਤੁਸੀਂ ਗੁਰਦੁਆਰਾ ਐਕਟ ਦੀ ਗੱਲ ਦੇਖਦੇ ਹੋ, 1925 ਦੇ ਵਿੱਚ ਜਿਹੜਾ ਗੁਰਦੁਆਰਾ ਐਕਟ ਹੋਂਦ 'ਚ ਆਇਆ, ਜਿਹਦੇ ਥੱਲੇ
ਇਹ ਕਾਨੂੰਨੀ ਇਹਦਾ ਗੁਰਦੁਆਰਾ ਬੋਰਡ ਪਹਿਲਾਂ ਨਾਂ ਸੀ, ਬਾਅਦ ਚ ਅਮੈਂਡਮੈਂਟ ਕਰਕੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦਿੱਤਾ ਕਾਨੂੰਨ ਦੇ ਥੱਲੇ ਜੀ, ਕਿਉਂਕਿ ਅੰਗਰੇਜ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਬਣਾਈ ਸੀ ਉਹਨੂੰ ਇਲੀਗਲ ਗੈਰ ਕਾਨੂੰਨੀ ਡਿਕਲੇਅਰ ਕੀਤਾ ਸੀ। ਸੋ ਉਹ ਡਾਇਰੈਕਟ ਡਿਫੀਟ ਨਹੀਂ ਸੀ ਐਕਸੈਪਟ ਕਰਨਾ ਚਾਹੁੰਦੇ ਕਿ ਜੀ ਉਸੇ ਨੂੰ ਹੀ ਉਹਨਾਂ ਨੇ ਵਾਪਸ ਗੁਰਦੁਆਰੇ ਸੌਂਪੇ ਨੇ। ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇਹਨੂੰ ਗੁਰਦੁਆਰਾ ਬੋਰਡ ਬਾਅਦ ਤੁਸੀਂ ਅਮੈਂਡਮੈਂਟ ਕਰ ਲੈਣਾ। ਸੋ ਪਹਿਲੇ ਸੈਸ਼ਨ 'ਚ ਅਮੈਂਡਮੈਂਟ ਹੋ ਕੇ ਵਾਪਸ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜੀ। ਪਰ ਨਾਂ ਦੇ ਬਦਲਣ ਨਾਲ ਕੀ ਬਦਲਦਾ ਹੈ? ਬਿਲਕੁਲ ਅਸਲ ਦੇ ਵਿੱਚ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਜਦੋਂ ਅੱਜ ਅਸੀਂ 93 ਸਾਲ ਬਾਅਦ 1925 ਤੋਂ ਲੈ ਕੇ ਹੁਣ ਤੱਕ ਦੇਖੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀ ਵੱਡੀ ਡਿਜ਼ਾਸਟਰ ਫੇਲਿਅਰ ਹੋਈ ਹੈ ਜੀ। ਕਿਵੇਂ ਜੇ ਅੱਜ ਪਤਤ ਪੁਣੇ ਦੀ ਗੱਲ ਦੇਖੀਏ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਜਾਂ ਨੇਬਰਿੰਗ ਹਰਿਆਣਾ ਜਾਂ ਰਾਜਸਥਾਨ ਜਿੱਥੇ ਸਿੱਖੀ ਦਾ ਆਧਾਰ ਹੈ, ਕਿੰਨੀ ਵੱਡੀ ਗਿਣਤੀ 'ਚ ਨੌਜਵਾਨ ਪਤਤ ਨੇ, ਸਿੱਖੀ ਤੋਂ ਦੂਰ ਨੇ। ਜੇ ਇਹ ਡੇਰਾਵਾਦ ਔਰ ਗੁਰੂ ਡੰਮ ਦੇਖੀਏ, ਉਹ ਰਾਧਾ ਸੁਆਮੀ ਹੋਣ, ਨਰਕਤਾਰੀ ਹੋਣ, ਆਸ਼ੂਤੋਸ਼ੀਏ ਹੋਣ, ਸੌਦਾ ਸਾਧ ਹੋਏ ਔਰ ਜਿੰਨੀਆਂ ਕਿੰਨੀਆਂ ਹੋਰ ਤੁਸੀਂ ਪਰੰਪਰਾਵਾਂ ਖੜੀਆਂ ਦੇਖਦੇ ਹੋ ਜੀ। ਤੇ ਜੇ ਕੋਈ ਮੈਨੂੰ ਇਹਦਾ ਇੱਕ ਲਾਈਨ 'ਚ ਪੁੱਛੇ ਵੀ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੈ, ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਐਕਸਪੈਰੀਮੈਂਟ ਹੈ ਉਹ ਬੜੀ ਬੁਰੀ ਤਰ੍ਹਾਂ ਫੇਲ ਹੋਇਆ ਜੀ। ਸੋ ਜ਼ਾਹਿਰਾ ਤੌਰ ਦੇ ਉੱਤੇ ਇਹਨਾਂ 93 ਸਾਲਾਂ 'ਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਕੋਲ ਬਣੀਆਂ ਬਣਾਈਆਂ ਸਟੇਜਾਂ ਸੀ, ਜਿਨ੍ਹਾਂ ਦੀ ਅੱਜ 1100 ਕਰੋੜ ਤੋਂ ਜ਼ਿਆਦਾ ਦਾ ਜਿਨ੍ਹਾਂ ਦਾ ਬਜਟ ਹੈ, ਇੰਨਾ ਬਿਗ ਬਜਟ ਵਾਲਾ ਜੀ, ਔਰ ਜਿਨ੍ਹਾਂ ਦਾ ਇੱਕ ਇਤਿਹਾਸਕਤਾ ਦੇ ਪੱਖ ਤੋਂ ਦੇਖੀਏ ਤੇ ਫਿਰ ਕਿਉਂਕਿ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੋਨੋਂ ਹੀ ਇੱਕ ਦੂਜੇ 'ਚ ਓਤ-ਪਰੋਤ ਰਹੇ ਨੇ, ਕਿਉਂਕਿ ਕੰਟਰੋਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਹੀ ਸੀ, ਕਦੇ ਇੱਕ ਧੜੇ ਦਾ ਕਦੇ ਦੂਜੇ ਦਾ ਜੀ। ਤੇ ਇਹ ਕਾਂਗਰਸ ਤੋਂ ਬਾਅਦ ਭਾਰਤ ਦੇ ਵਿੱਚ ਸਭ ਤੋਂ ਪੁਰਾਣੀਆਂ ਸੰਸਥਾਵਾਂ ਨੇ, ਐਂਟੀਟੀ ਅਕਾਲੀ ਦਲ ਐਜ਼ ਅ ਪੋਲੀਟੀਕਲ ਪਾਰਟੀ, ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਕਾਨੂੰਨੀ ਬਾਡੀ ਦੇ ਤੌਰ ਪਰ ਜਿਹੜਾ ਨੁਕਸ ਜਿਹੜਾ ਇਹ 93 ਸਾਲ ਦੀ ਫੇਲਿਅਰ ਜਾਂ ਅੱਜ ਜਦੋਂ ਕਿ ਸਭ ਨੇ ਅਖਬਾਰਾਂ ਖੋਲੀਆਂ ਜਾਂ ਇੰਟਰਨੈਟ ਖੋਲਿਆ ਤੇ ਪਹਿਲੀ ਖਬਰ ਸੀ ਕਿ ਗੋਬਿੰਦ ਸਿੰਘ ਲੌਂਗੋਵਾਲ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਜ਼ਾਹਰ ਹੈ ਹਾਲਾਂ ਸੁਖਬੀਰ ਬਾਦਲ 2 ਦਿਨ ਤੋਂ ਅੰਮ੍ਰਿਤਸਰ ਆ ਕੇ ਬੈਠਾ ਸੀ, ਕਿਆਸ ਰਾਈਆਂ ਸੀ ਕਿ ਇਹ ਬਣਾ ਦੇਣਗੇ, ਉਹ ਕੱਲ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇਹਦੇ ਤੋਂ ਵਧੀਆ ਇਹਨਾਂ ਨੂੰ ਕੌਣ ਸੂਟ ਕਰਦੇ ਜੀ। ਮੱਕੜ ਇੰਨੇ ਸਾਲ ਜਿਹੜਾ ਰਿਹਾ, ਮੱਕੜ ਤੋਂ ਵਧੀਆ ਕੌਣ ਸੂਟ ਕਰਦਾ ਸੀ। ਪਰ ਜਦੋਂ ਮੱਕੜ ਦੀ ਕਰਪਸ਼ਨ ਇਸ ਲੈਵਲ ਤੱਕ ਪਹੁੰਚ ਗਈ ਜਾਂ ਉਹਨਾਂ ਨੂੰ ਪਤਾ ਲੱਗਾ ਵੀ ਸਾਨੂੰ ਜਿੰਨੇ ਕੁ ਦਿੰਦਾ ਉਹ ਤੋਂ ਜ਼ਿਆਦਾ ਇਹ ਖੁਦ ਵੀ ਬਣਾਉਂਦਾ ਹੈ, ਉਹ ਤੋਂ ਘੱਟ ਬਣਾ ਲੇ ਕੋਈ ਨਹੀਂ, ਤੇ ਉਹਨੂੰ ਵੀ ਪਤਾ ਨਹੀਂ ਲੱਗਾ ਕਿ ਕਦੋਂ ਉਹਨੂੰ ਪਾਸੇ ਕਰਕੇ ਉਹਨਾਂ ਨੇ ਜਿਹੜਾ ਉਹਦਾ ਬਦਲ ਲੈ ਆਂਦਾ, ਬਡੂੰਗਰ ਲੈ ਆਂਦਾ। ਤੇ ਜਦੋਂ ਬਡੂੰਗਰ ਦਾ ਪ੍ਰਭਾਵ ਵਧਿਆ ਉਹਨੂੰ ਕਿਵੇਂ ਉਹਦੇ ਪੀਏ ਰਾਹੀਂ ਉਹਨਾਂ ਨੇ ਘੇਰ ਕੇ ਪਾਸੇ ਕੀਤਾ ਤੇ ਇਹ ਜਿਹੜਾ ਲੌਂਗੋਵਾਲ ਦੇ ਡੇਰੇ ਚਾੜਿਆ ਹੋਇਆ ਸੀ ਔਰ ਉਹਦੇ ਨਾਲ ਹੀ ਲੌਂਗੋਵਾਲ ਲੱਗ ਗਿਆ, ਇਹਨੂੰ ਲੈ ਆਂਦਾ ਜਿਹਦਾ ਕੋਈ ਤਜਰਬਾ ਨਹੀਂ, ਕੋਈ ਜਿਵੇਂ ਡੇਰਿਆਂ ਦਾ ਕੰਮ ਹੁੰਦਾ ਔਰ ਇਹ ਉਹ ਜਿਹਨਾਂ ਕਿ ਸੌਦਾ ਸਾਧ ਦੇ ਕੋਲ ਵੋਟਾਂ ਮੰਗਣ ਲਈ ਗਿਆ, ਐਮਐਲਏ ਵੀ ਇਹ ਰਹੇ ਔਰ ਉਸ ਦੇ ਲਈ ਜਿਹੜੀ ਹੈ ਤਨਖਾਹ ਲਵਾਉਣ ਦੀ ਗੱਲ ਵੀ ਹੋਈ। ਸੋ ਜਿਹੜਾ ਬੰਦਾ ਮੁੱਢਲੇ ਤੌਰ ਦੇ ਉੱਤੇ ਤਨਖਾਹੀਆ ਬਣਿਆ, ਸੌਦਾ ਸਾਧ ਦੇ ਡੇਰੇ ਜਿਹੜਾ ਜਾਣ ਵਾਲਾ ਉਹਨੂੰ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਸੀ ਕਿ ਭਾਈ ਇਹਨਾਂ ਨੂੰ ਤਾਂ ਉਹ ਚਾਹੀਦਾ ਜਿਹੜਾ ਕਾਣਾ ਹੋਏ, ਜਿਹੜਾ ਲੂਲਾ ਹੋਏ, ਲੰਗੜਾ ਹੋਏ, ਜਿਹਦੀ ਨਾ ਰੀੜ ਦੀ ਹੱਡੀ ਹੋਏ, ਨਾ ਜਿਹਦੇ ਦੰਦ ਹੋਣ, ਨਾ ਜਿਹਦੀਆਂ ਹੰਤੜੀਆਂ ਹੋਣ, ਪਰ ਬੰਦਾ ਹੋਏ ਬੈਠਾ, ਪਿੱਛੋਂ ਤਾਂ ਬਾਦਲਾਂ ਨਹੀਂ ਕੰਟਰੋਲ ਕਰਨਾ ਜੀ। ਸੋ ਜ਼ਾਹਰਾ ਤੌਰ ਤੇ ਇਸ ਵਾਰ ਭਾਵੇਂ ਕਿਆਸ ਰਾਈਆਂ ਸੀ ਜੀ, ਬ੍ਰਹਮਪੁਰਾ ਨੇ ਬਗਾਵਤ ਕਰਤੀ ਜਾਂ ਸੇਵਾ ਸਿੰਘ ਸੇਖਵਾਂ ਬੋਲ ਪਿਆ ਜਾਂ ਰਤਨ ਸਿੰਘ ਅਜਨਾਲਾ, ਤੇ ਮੇਰਾ ਪਰਸੋਂ ਹੀ ਗੱਲ ਹੋ, ਮੈਂ ਕਿਹਾ ਕੋਈ ਫਰਕ ਨਹੀਂ ਪੈਣਾ ਹੈ, ਇਹ ਸਾਰੇ ਵੀ ਜਿਹੜੇ ਨੇ ਇਹ ਵੇੜਾ ਵਿਹਾ ਚੁੱਕੇ ਨੇ, ਇਹਨਾਂ ਨੇ ਆਪਣੇ ਤੌਰ ਦੇ ਉੱਤੇ ਲੁੱਟਿਆ ਔਰ ਦੂਜਿਆਂ ਨੂੰ ਵੀ ਪਤਾ ਹੈ ਔਰ ਜਿਹੜੇ ਆਲਾ ਦੁਆਲਾ ਉਹਨਾਂ ਨੇ ਬਣਾਇਆ। ਸੋ ਲਿਫਾਫੇ ਚੋਂ ਜਿਹੜਾ ਉਹ ਲੌਂਗੋਵਾਲ ਨਿਕਲਿਆ ਔਰ ਇਸ ਸਾਰੇ 'ਚ ਕਿਉਂਕਿ ਸਾਡਾ ਜੇ ਅਸੀਂ ਇੱਕ ਪਰਸਨ ਦੇ ਪਿੱਛੇ ਹੀ ਜਾਵਾਂਗੇ ਤੇ ਕੋਈ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਜਿਵੇਂ ਕਹਿੰਦੇ ਨੇ ਕਿ ਭਾਈ ਕਿਸੇ ਗੱਲ ਦੀ ਜੜ ਤੱਕ ਜਾ ਕੇ ਦੇਖੋ ਕਿ ਉਹ ਗਲੋਰੀਅਸ ਸਾਡਾ ਇਤਿਹਾਸ 1920 ਤੋਂ 1924-25 ਤੱਕ ਦਾ ਜੀ, ਜਦੋਂ ਕਿ ਜਿਨ੍ਹਾਂ ਮੋਰਚਿਆਂ ਦੇ ਵਿੱਚ ਜਿਨ੍ਹਾਂ ਸਾਕਿਆਂ 'ਚੋਂ ਕੌਮ ਗੁਜ਼ਰੀ ਬਿਲਕੁਲ ਔਰ ਉਹ ਅਸੀਂ ਉੱਚ ਕਰੈਕਟਰ, ਬਹਾਦਰੀ, ਸਿਦਕ ਉਸ ਦੇ ਜਿਹੜੇ ਨੇ ਕੀਰਤੀਮਾਨ ਸਥਾਪਿਤ ਕੀਤੇ ਔਰ ਉਹ ਇਹ ਦੌਰ ਸੀ ਕੱਲਾ ਕੋਈ ਸ਼ਾਂਤਮਈ ਅਕਾਲੀ ਮੋਰਚਾ ਹੀ ਨਹੀਂ, ਬੱਬਰ ਅਕਾਲੀ ਲੈ ਕਿਉਂਕਿ ਇੱਕ ਪਾਸੇ ਜ਼ੁਲਮ ਕਰਨ ਵਾਲੇ ਵੀ ਸੀ ਜਿਵੇਂ ਬੀਟੀ ਜਿਹੜਾ ਸੁਪਰਡੈਂਟ ਪੁਲਿਸ ਸੀ, ਜਿਹਨੇ ਗੁਰੂ ਕੇ ਬਾਗ 'ਚ ਜਿਹੜਾ ਉਹ ਡਾਂਗਾਂ ਦੇ ਨਾਲ ਜਿਹੜਾ ਇਹਨੇ ਜ਼ੁਲਮ ਕਰਦਾ ਸੀ,
ਤੇ ਉਸ ਨੂੰ ਬਾਅਦ ਦੇ ਵਿੱਚ ਬੱਬਰ ਅਕਾਲੀਆਂ ਨੇ, ਬੱਬਰ ਅਕਾਲੀ ਲਹਿਰ ਵੀ 1920 ਵਿੱਚ ਦੁਆਬੇ 'ਚ ਚੱਲੀ, ਉਹਦੀ ਕੋਠੀ ਦੇ ਵਿੱਚ ਉਹਨਾਂ ਨੇ ਸੁਨਾਮ 'ਚ ਉਹਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਇਸੇ ਤਰ੍ਹਾਂ ਇੱਕ ਪੈਰਲਲ ਬੱਬਰ ਅਕਾਲੀ ਲਹਿਰ ਦੁਆਬੇ 'ਚ ਚੱਲ ਰਹੀ ਸੀ, ਜਿਹੜੀ ਕਿ ਮੁਖਬਰਾਂ ਨੂੰ, ਜਿਹੜੇ ਅੰਗਰੇਜ਼ੀ ਸਰਕਾਰ ਦੇ ਟਾਊਟ ਸੀ, ਉਹਨਾਂ ਨੂੰ ਵੀ ਸੋ ਜਿਹੜਾ ਪ੍ਰੈਸ਼ਰ ਹੈ ਕੱਲਾ ਇੱਕ ਪੀਸਫੁਲ ਜਥਿਆਂ ਰਾਹੀਂ ਨਹੀਂ ਸੀ, ਉਹਦੇ ਤੋਂ ਵੀ ਜ਼ਿਆਦਾ ਹਕੂਮਤ ਘਬਰਾਈ ਹੋਈ ਸੀ। ਬੱਬਰ ਅਕਾਲੀਆਂ ਦੀ ਜਿਹੜੀ ਹਥਿਆਰਬੰਦ ਲਹਿਰ ਹੈ, ਜਿਹਨੇ ਇੱਕ ਸਟੇਜ ਤੇ ਦੁਆਬੇ ਦੇ ਵਿੱਚ ਇਹਨਾਂ ਦੇ ਜਿੰਨੇ ਟੋਡੀ ਲਫ਼ਜ਼ ਇਸਤੇਮਾਲ ਹੁੰਦਾ ਸੀ, ਉਹਨਾਂ ਦੀ ਲਾਈਨ ਸਾਰੀ ਕਲੀਨ ਕਰਤੀ ਸੀ। ਇਹਨਾਂ ਨੂੰ ਪਤਾ ਨਹੀਂ ਸੀ ਲੱਗਦਾ, ਇਹਨਾਂ ਕੋਲ ਜਿਹੜੀ ਖੁਫੀਆ ਜਾਣਕਾਰੀ ਪਹੁੰਚਦੀ ਸੀ, ਉਹ ਰਸਤਾ, ਉਹ ਚੈਨਲ ਬਲੌਕ ਹੋ ਗਿਆ। ਹੁਣ ਇਸ ਕੁਰਬਾਨੀ ਚੋਂ ਅਸੀਂ ਕੱਢਿਆ ਕੀ ਜੀ? ਸਿੱਖਾਂ ਨੇ ਮੋਰਚੇ ਇਸ ਲਈ ਲਾਏ ਕਿ ਗੁਰਦੁਆਰੇ ਮਹੰਤਾਂ ਤੋਂ ਲੈਣੇ ਨੇ, ਕਿਉਂਕਿ ਮਹੰਤ ਕਰਪਟ ਹੋ ਚੁੱਕੇ ਨੇ, ਹਿੰਦੂਆਈਜ਼ ਨੇ, ਔਰ ਅੰਗਰੇਜ਼ੀ ਸਰਕਾਰ ਉਹਨਾਂ ਦੀ ਪਿੱਠ ਤੇ ਹੈ। ਪਰ ਉਹਨਾਂ ਨੇ ਉਹ ਗੁਰਦੁਆਰਾ ਐਕਟ ਮਨਜ਼ੂਰ ਕੀਤਾ ਸਿੱਖਾਂ ਨੇ, ਜਿਹਦੇ ਥੱਲੇ ਸਿੱਧਾ ਕੰਟਰੋਲ ਹੀ ਸਰਕਾਰ ਦੇ ਕੋਲ ਚਲਾ ਗਿਆ ਗੁਰਦੁਆਰਿਆਂ ਦਾ। ਹੁਣ ਅਸੀਂ ਅੱਜ ਦੇਖੀਏ 93 ਸਾਲ ਬਾਅਦ, ਜਾਂ ਅੱਜ ਹੁਣ ਹੁੰਦਾ ਹੈ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਓ, 2 ਸਾਲ ਲੰਘ ਗਏ, 5 ਸਾਲ ਲੰਘ ਗਏ। ਕਿਉਂ ਜੀ ਮਿੰਨੀ ਪਾਰਲੀਮੈਂਟ ਹੈ ਤੁਹਾਡੀ ਕਿ ਭਾਈ ਸਿੱਖ ਕੌਣ ਹੈ ਇਹਨੂੰ ਡਿਫਾਈਨ ਭਾਰਤ ਦੀ ਪਾਰਲੀਮੈਂਟ ਕਰਦੀ ਹੈ। ਚੋਣਾਂ ਕਦੋਂ ਕਰਵਾਣੀਆਂ ਨੇ ਉਹਨੂੰ ਸਰਕਾਰ ਡਿਸਾਈਡ ਕਰਦੀ ਹੈ, ਕੱਲੀ ਦਿੱਲੀ ਦੀ ਨਹੀਂ। ਹੁਣ ਕਿਉਂਕਿ ਸ਼੍ਰੋਮਣੀ ਕਮੇਟੀ ਪੰਜਾਬ ਵੰਡਿਆ ਗਿਆ, ਜਦੋਂ ਤੱਕ ਪੰਜਾਬ ਗਵਰਨਮੈਂਟ, ਹਰਿਆਣਾ ਸਰਕਾਰ, ਚੰਡੀਗੜ੍ਹ ਸਰਕਾਰ, ਦਿੱਲੀ ਦੀ ਸੈਂਟਰ ਇਹ ਇੱਕ ਪੇਜ ਤੇ ਨਹੀਂ ਹੁੰਦੀਆਂ, ਉਹ ਉਦੋਂ ਹੀ ਪੇਜ ਤੇ ਕਰਦੇ ਨੇ ਜਦੋਂ ਉਹਨਾਂ ਨੇ ਆਪਣੇ ਟਾਊਟ ਲਿਆਣੇ ਹੁੰਦੇ ਨੇ। ਐਵੇਂ ਨਹੀਂ ਬਾਦਲਾਂ ਦੇ ਹੱਥ ਜਿਹੜਾ ਉਹ ਪਿਛਲੇ 30 ਸਾਲ ਤੋਂ ਜਿਹੜਾ ਇਹਦਾ ਕੰਟਰੋਲ ਫੜਾਇਆ ਹੋਇਆ, ਕਦੇ ਟੋੜਾ 22 ਸਾਲ ਰਿਹਾ, ਕਿਉਂਕਿ ਉਹਨਾਂ ਨੇ ਉਹੀ ਲੋਕ ਲਿਆ। ਸਾਡੇ ਕਈ ਕਹਿਣਗੇ ਜੀ ਉੱਥੇ ਸਿਆਸੀ ਤਬਦੀਲੀ ਤਾਂ ਹੀ ਹੋਏਗੀ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਕਾਬੂ। ਮੈਂ ਕਿਹਾ ਸ਼੍ਰੋਮਣੀ ਕਮੇਟੀ ਕਿਉਂ ਤੁਹਾਡੇ ਕੋਲੋਂ ਜਾਣ ਦੇਣਗੇ? ਉਹ ਤਾਂ ਚੋਣਾਂ ਹੀ ਉਦੋਂ ਕਰਵਾਉਂਦੇ ਨੇ। ਫਿਰ ਉਹਨਾਂ ਨੇ ਕਿਵੇਂ ਸਹਿਜਧਾਰੀਆਂ ਦੇ ਨਾਂ ਥੱਲੇ ਇੱਕ ਪਰਮਜੀਤ ਰਾਣੂ ਨਾਂ ਦਾ ਫਰੋਡੀਆ ਉਹਦੇ ਤੋਂ ਪਟੀਸ਼ਨ ਕਰਾਤੀ। ਉਹ ਫਿਰ 4 ਸਾਲ ਸ਼੍ਰੋਮਣੀ ਕਮੇਟੀ ਦੀ 11 ਮੈਂਬਰ ਐਗਜ਼ੈਕਟਿਵ ਜਾਇਓ ਕੌਰਾਂ ਦਾ ਪ੍ਰਧਾਨ ਹੀ ਰਨ ਕਰਦਾ ਰਿਹਾ ਸਾਰਿਆਂ ਨੂੰ। ਫਿਰ ਜਦੋਂ ਤੱਕ ਹੋਇਆ ਉਹਨਾਂ ਨੇ ਕਿਹਾ ਜੀ ਨਹੀਂ ਉਹ ਜਿਹੜਾ ਉਹਨਾਂ ਨੇ ਰਾਣੂ ਨੇ ਕੀਤਾ ਠੀਕ ਨਹੀਂ ਸੀ। ਉਹ ਜਿਹੜੀ 5 ਸਾਲ ਪੁਰਾਣੀਆਂ ਚੋਣਾਂ ਵਾਲੀ ਸੀ ਉਹਨੂੰ ਵੀ 4 ਸਾਲ ਹੋ ਗਏ ਨੇ, ਲੰਘ ਗਏ। ਸੋ ਉਹਦੀਆਂ ਵੀ ਕੋਈ ਚੋਣਾਂ, ਕਿਉਂਕਿ ਇਹ ਸਿੱਧੇ ਤੌਰ ਤੇ ਜੇ ਸਾਨੂੰ ਲੱਗਦਾ ਹੈ ਵੀ ਸਾਡੀ ਤਾਕਤ ਗੁਰਦੁਆਰਿਆਂ ਦੇ ਨਾਲ ਜੁੜੀ ਹੋਈ ਹੈ, ਕੱਲਾ ਕੋਈ ਚੜਾਵੇ ਦੀ ਗੱਲ ਨਹੀਂ ਹੈ, ਇਹ ਜਿਹੜੀ ਇਕੱਠੇ ਹੋਣ ਦੀ ਥਾਂ ਹੈ, ਪੰਥਕ ਹੈ, ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਹੈ, ਬਾਣੀ ਦੇ ਨਾਲ ਜਿਹੜਾ ਜੁੜਨਾ ਹੈ, ਔਰ ਉਸ ਚੋਂ ਤਾਕਤ। ਅੰਗਰੇਜ਼ ਵੀ ਇਸ ਗੱਲ ਨੂੰ ਸਮਝਦੇ ਸੀ। ਉਹਨਾਂ ਨੇ ਸਾਨੂੰ ਐਸੀ ਲੀਹ ਤੇ ਚਾੜਿਆ ਕਿ ਜਿਹੜਾ ਚੋਣਾਂ ਧੜੇਬਾਜ਼ੀਆਂ ਔਰ ਹਾਲਾਤ ਫਿਰ ਇਹ ਬਣ ਗਏ, ਚੋਣਾਂ 'ਚ ਵੋਟਰ ਕਿਵੇਂ ਜਾਲੀ ਬਣਾਉਣੇ ਨੇ। ਔਰ ਜਿਵੇਂ ਇੱਕ ਸ਼ਰੀਫ ਆਦਮੀ ਚੰਡੀਗੜ੍ਹ ਤੋਂ ਬ੍ਰਿਗੇਡੀਅਰ ਸੀ, ਰਿਟਾਇਰ, ਉਹਨੇ ਚੋਣ ਲੜੀ, ਹਾਰ ਗਈ, ਤੇ ਉਹਦਾ ਇੰਟਰਵਿਊ ਸੀ, ਕਾਫੀ ਸਾਲ ਦੀ ਗੱਲ ਹੈ। ਉਹਨੇ ਕਿਹਾ ਜੀ ਤੁਸੀਂ ਕਿਉਂ ਹਾਰੇ, ਤੁਸੀਂ ਤਾਂ ਇੰਨਾ ਸੇਵਾ ਵੀ ਕੀਤੀ। ਕਹਿੰਦੇ ਜੀ ਮੈਂ ਵੋਟਰਾਂ ਨੂੰ ਸ਼ਰਾਬ ਨਹੀਂ ਸੀ ਪਿਆ ਸਕਦਾ। ਸੋ ਜ਼ਾਹਿਰ ਹੈ ਵੀ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਵੋਟਰ ਵੀ, ਜੇ ਤੁਸੀਂ ਕਦੇ ਉਹ ਲਾਈਨ 'ਚ ਲੱਗੇ ਦੇਖੋ ਜਦੋਂ ਵੀ ਚੋਣਾਂ ਹੋਣਗੀਆਂ, ਔਰ ਉਹੀ ਸ਼ਰਾਬ, ਉਹੀ ਡੋਡੇ, ਉਹੀ ਕਰਪਸ਼ਨ ਔਰ ਉਹੀ ਬੰਦੇ। ਔਰ ਜਿਉਂ-ਜਿਉਂ ਫਿਰ ਕਰਪਸ਼ਨ ਸ਼੍ਰੋਮਣੀ ਕਮੇਟੀ ਜਿਸ ਲੈਵਲ ਤੱਕ ਪਹੁੰਚ ਗਈ ਕਿ ਇਹਨਾਂ ਨੇ ਦੇਖਿਆ ਕਿ ਵੀ ਜਿਹੜੇ ਮੈਂਬਰ ਵੀ ਬਣਦੇ ਨੇ ਹੱਥੋਂ ਨਾ ਨਿਕਲ ਜਾਣ, ਉਹਨਾਂ ਦੇ ਹਲਕਿਆਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਹਲਕੇ ਬਣਦੇ ਨੇ ਉਹਨਾਂ ਨੂੰ ਫੁੱਲ ਚਾਰਜ ਦਿੱਤਾ ਹੋਇਆ ਵੀ ਤੁਹਾਡੇ ਜਿਹੜੇ ਇਤਿਹਾਸਕ ਗੁਰਦੁਆਰੇ ਤੁਹਾਡੇ ਨੇ ਉਹਨੂੰ ਲੁੱਟੋ, ਖਾਓ, ਜੋ ਮਰਜ਼ੀ ਕਰੋ। ਸੋ ਇਹ ਵੀ ਜਿਵੇਂ ਐਮਐਲਏਆਂ ਦਾ ਇੱਕ ਪਰਮਾਨੈਂਟ ਤਰੀਕਾ ਲੁੱਟਣ ਦਾ ਬਣਿਆ ਹੋਇਆ, ਉਹਨਾਂ ਨੂੰ ਵੀ ਉਹਨਾਂ ਨੇ ਉਹ ਪਾਰਟ ਦਿੱਤਾ। ਸੋ ਦੁਬਾਰਾ ਹਾਲਾਂਕਿ ਬਹੁਤ ਸਾਰੇ ਸਮਝਦੇ ਸੀ ਪਤਾ ਨਹੀਂ ਕੀ ਤਬਦੀਲੀ ਹੋਣੀ ਹੈ, ਲੇਕਿਨ ਕੁੱਲ ਮਿਲਾ ਕੇ ਜਿਹੜਾ ਮੈਂ ਸਮਝਦਾ ਵੀ ਕਿਹੜੇ ਪਾਸਿਓਂ ਮਿੰਨੀ ਪਾਰਲੀਮੈਂਟ। ਬਿਲਕੁਲ ਹੁਣ ਤੁਸੀਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਮਤੇ ਕੀਤੇ, ਪਹਿਲਾਂ ਤਾਂ ਈਵਨ 2 ਸੈਸ਼ਨ, ਜਿਹਨਾਂ ਨੂੰ ਜੇ ਸੈਸ਼ਨ ਹੀ ਕਹਿਣਾ ਹੋਏ ਹੁੰਦੇ ਨੇ, ਜਿਹੜਾ 6 ਤੋਂ 8 ਘੰਟੇ ਚੱਲਦਾ, ਔਰ 1100-1200 ਕਰੋੜ ਦਾ ਬਜਟ ਇੱਕ ਪੜ ਦਿੰਦਾ ਬੰਦਾ ਆ ਕੇ ਵੀ ਆ ਨੇ ਬੋਲੇ ਸੋ ਨੇ ਆ, ਕੋਈ ਉਹਦੇ ਤੇ ਡਿਬੇਟ ਨਹੀਂ, ਕੋਈ ਪੁੱਛਗਿੱਛ ਨਹੀਂ, ਕੋਈ ਉਸ ਦੇ ਉੱਤੇ। ਕਿਉਂ ਜਿਹੀ ਇਹ ਪਾਰਲੀਮੈਂਟ ਹੈ ਕਿ ਜਿਹਦੇ 'ਚ ਇੱਕ ਤਰਫਾ ਇੱਕ ਬਿਆਨ ਪੜ੍ਹ ਕੇ ਤੇ ਬਾਕੀ ਜਿਹੜੇ ਨੇ ਜਕਾਰੇ ਛੱਡ ਕੇ ਉਹਨੂੰ ਖਤਮ ਕਰ ਦਿੰਦੇ ਨੇ। ਇਹੀ ਹਾਲ ਚੋਣਾਂ ਵੇਲੇ ਹੋਇਆ ਕੱਲ। ਹੁਣ ਬੀਬੀ ਕਰਨਜੋਤ ਕੌਰ, ਭਾਵੇਂ ਅਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ, ਪਰ ਉਹ ਸੀਨੀਅਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ, ਐਗਜ਼ੈਕਟਿਵ ਮੈਂਬਰ ਵੀ ਰਹੀ, ਜੇ ਮੈਂ ਗਲਤ ਨਾ ਹੋਵਾਂ ਜਨਰਲ ਸੈਕਟਰੀ ਵੀ ਰਹੀ, ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ। ਹਾਲਾਂ ਖਾਲਿਸਤਾਨ ਦੇ ਮੁੱਦੇ ਤੇ ਯੂਬਾ ਸਿਟੀ ਦੇ ਇਕੱਠ ਸ਼ਾਇਦ 2 ਸਾਲ ਪਹਿਲਾਂ ਅਸੀਂ ਬਰਾਬਰ ਇੱਕ ਐਨਕਾਊਂਟਰ ਵੀ ਹੋਇਆ, ਉਹ ਬੋਲ ਕੇ ਹਟੇ, ਮੈਂ ਉਹਦਾ ਰਿਜਾਈਂਡਰ ਦਿੱਤਾ। ਲੇਕਿਨ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੁਝ ਮੁੱਦਿਆਂ ਦੇ ਉੱਤੇ
ਉਹਨਾਂ ਦੀ ਪਹੁੰਚ ਹੈ ਉਹ ਹਟਵੀਂ ਹੁੰਦੀ ਹੈ ਉਸ ਨਾਲੋਂ। ਹੁਣ ਜਿਵੇਂ ਇਹਨਾਂ ਨੇ ਆ ਸਾਰਾ ਸਕੂਲ ਟੈਕਸਟ ਬੁੱਕਸ ਦਾ ਰੌਲਾ ਜਿਹੜਾ ਬਾਦਲਾਂ ਦੀ ਸਰਕਾਰ ਵੇਲੇ ਹੀ ਇਹਨਾਂ 'ਚ RSS ਵੜਿਆ, ਕਿਵੇਂ 11ਵੀਂ 12ਵੀਂ ਦੀਆਂ ਸਕੂਲਾਂ ਦੀਆਂ ਕਿਤਾਬਾਂ ਬਦਲੀਆਂ। ਹੁਣ ਜਦੋਂ ਇਹਨਾਂ ਨੇ ਆਪ ਫਸੇ ਹੋਏ ਨੇ ਤੇ ਇਹਨਾਂ ਨੇ ਡਾਕਟਰ ਕਿਰਪਾਲ ਸਿੰਘ, ਜਿਨ੍ਹਾਂ ਨੂੰ ਪਿਛਲੇ 15 ਸਾਲਾਂ ਤੋਂ ਸਿੱਖ ਇਤਿਹਾਸ ਰਿਸਰਚ ਪ੍ਰੋਜੈਕਟ, ਖਾਸ ਤੌਰ ਤੇ ਪੰਥ ਪ੍ਰਕਾਸ਼ ਔਰ ਦੂਸਰੇ ਜਿਹੜੇ ਪੁਰਾਣੇ ਰਾਜਨੀਤਿਕ ਜਿਹੜੇ ਸਾਡੇ ਇਤਿਹਾਸਕ ਸੋਮੇ ਨੇ, ਉਹਨਾਂ ਨੂੰ ਐਡਿਟ ਕਰਨ ਦਾ ਕੰਮ ਦਿੱਤਾ ਹੋਇਆ, ਉਹਨੂੰ ਸ਼੍ਰੋਮਣੀ ਕਮੇਟੀ ਨੇ ਹਟਾਤਾ ਡਾਕਟਰ ਕਿਰਪਾਲ ਸਿੰਘ। ਹੁਣ ਬੀਬੀ ਕਿਰਨਜੋਤ ਕੌਰ ਜਿਹੜੀ ਸ਼੍ਰੋਮਣੀ ਕਮੇਟੀ ਮੈਂਬਰ ਹੈ, ਇਹ ਜਿਹੜਾ ਇਹਨਾਂ ਦਾ ਅਖੌਤੀ ਮਿੰਨੀ ਪਾਰਲੀਮੈਂਟ ਦਾ ਸੈਸ਼ਨ ਹੈ ਉਹਦੇ 'ਚ ਉਹ ਬੋਲਣਾ ਚਾਹੁੰਦੀ ਸੀ, ਪਰ ਉਹਦੇ ਨਾਲ ਕੀ ਸਲੂਕ ਹੋਇਆ ਮੀਡੀਆ 'ਚ? ਸ਼੍ਰੋਮਣੀ ਕਮੇਟੀ ਦੇ 20 ਮੈਂਬਰਾਂ ਵੱਲੋਂ ਕਿਰਨਜੋਤ ਕੌਰ ਨਾਲ ਖਿੱਚਧੂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਕਮੇਟੀ ਮੈਂਬਰ ਬੀਬਾ ਕਿਰਨਜੋਤ ਕੌਰ ਹੋਰਾਂ ਤੋਂ ਮਾਈਕਰੋਫੋਨ ਖੋਹ ਲਿਆ ਗਿਆ। ਇਸ ਦੌਰਾਨ ਕਿਰਨਜੋਤ ਕੌਰ ਹੋਰਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ 20 ਤੋਂ ਵੀ ਵੱਧ ਮੈਂਬਰਾਂ ਵੱਲੋਂ ਮੇਰੇ ਨਾਲ ਖਿੱਚਧੂ ਕੀਤੀ ਗਈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਮੇਰੇ ਨਾਲ ਸਲੂਕ ਹੋਇਆ। ਔਰ ਇਹੀ ਨਹੀਂ ਹੈ, 2 ਮੈਂਬਰ ਸ਼੍ਰੋਮਣੀ ਕਮੇਟੀ ਦੇ ਬਲਵਿੰਦਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਹੁਸੈਨਪੁਰਾ, ਜਿਹੜੇ ਕਿ ਸ਼ੁਰੂ ਦੇ ਵਿੱਚ ਇਹ ਮਤਾ ਲਿਆਉਣਾ ਚਾਹੁੰਦੇ ਸੀ ਕਿ ਭਾਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਸ ਦੀ ਨਿਖੇਧੀ ਕੀਤੀ ਜਾਏ, ਉਹਨਾਂ ਨੂੰ ਵੀ ਜਿਹੜਾ ਟਾਈਮ ਨਹੀਂ ਦਿੱਤਾ ਗਿਆ, ਉਹ ਵੀ ਨਾਅਰੇ ਲਾਉਂਦੇ ਵਾਕਆਊਟ ਕਰ ਗਏ। ਹੁਣ ਇੱਕ ਪਾਸਾ ਤਾਂ ਇਹ ਹੈ ਕਿ ਵੀ ਇਹ ਇੱਕ ਲਾਈਨ ਦੇ ਉੱਤੇ ਵਨ ਵੇ ਟ੍ਰੈਫਿਕ ਹੈ, ਬਾਦਲਾਂ ਦਾ ਪੂਰਾ ਕੰਟਰੋਲ ਹੈ, ਆਪਣੇ ਉਹਨਾਂ ਨੇ ਜਿਹੜੇ ਹੈਂਚਮੈਨ ਜਿਨ੍ਹਾਂ ਨੂੰ ਗੁੰਡੇ ਮੈਂ ਕਹਾਂਗਾ ਉਹ ਬਿਠਾਏ ਹੁੰਦੇ ਨੇ, ਕਦੋਂ ਮਾਈਕ ਬੰਦ ਕਰਨਾ ਹੈ, ਕਦੋਂ ਕਿਸੇ ਦੀ ਪੱਗ ਲਾਣੀ ਹੈ, ਕਦੋਂ ਕਿਸੇ ਨੂੰ ਧੱਕੇ, ਇਹ ਪਹਿਲਾਂ ਉਹਨਾਂ ਨੇ ਪਲਾਨ ਕੀਤਾ ਹੁੰਦਾ। ਇਹ ਉੱਥੇ ਇਹ ਪਲਾਨ ਨਹੀਂ ਹੁੰਦਾ ਕਿ ਜੀ ਬਜਟ ਹੈ ਤੇ ਉਹਦੀ ਕੀ ਡਿਬੇਟ ਹੋਏਗੀ ਜਾਂ ਦੂਜੀ ਕੀ ਡਿਸਕਸ਼ਨ ਹੋਏਗੀ। ਔਰ ਕਿਸ ਹੱਦ ਤੱਕ ਸ਼੍ਰੋਮਣੀ ਕਮੇਟੀ ਇੱਕ ਬੇਬਸ, ਸਪਾਈਨਲੈਸ, ਗਟਲੈਸ, ਟੁੱਥਲੈਸ ਬਾਡੀ ਹੈ। ਉਹ ਤੁਸੀਂ ਜਿਹੜੇ ਮਤੇ ਦੇਖੋ ਜਿਹੜੇ ਇਹਨਾਂ ਦੇ ਜਨਰਲ, ਉਹ ਵੀ ਲਿਖੇ ਹੁੰਦੇ ਨੇ, ਇੱਕ ਪੜ੍ਹਦਾ ਉਹ ਤੇ ਕੋਈ ਡਿਸਕਸ਼ਨ ਡਿਬੇਟ ਨਹੀਂ ਹੁੰਦੀ ਇੱਕ ਪੜ੍ਹ ਦਿੰਦਾ ਤੇ ਜਕਾਰੇ ਛੱਡਣ ਵਾਲੇ ਵੀ ਬਿਠਾਏ ਹੁੰਦੇ ਨੇ ਉਹਨਾਂ ਨੇ ਵੀ ਇੱਕ ਜਕਾਰਾ ਤੂੰ ਛੱਡਣਾ, ਇੱਕ ਤੂੰ ਛੱਡਣਾ, ਔਰ ਉਵੇਂ। ਔਰ ਇਹਨਾਂ ਮਤਿਆਂ 'ਚ ਜਿੱਥੇ ਇੱਕ ਤਾਂ ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਜੀ ਸਾਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਗੁਰਪੁਰਬ ਮਨਾਉਣ ਦਾ ਪੂਰਾ ਦੇ ਦਿੱਤਾ, ਕਿਉਂਕਿ ਸਰਕਾਰ ਨੇ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਜਿਹੜਾ ਰਾਜਨਾਥ ਸਿੰਘ ਔਰ ਕੇਂਦਰ ਸਰਕਾਰ ਨੇ ਪੂਰਾ ਉਹਦੇ 'ਚ ਘੁਸਪੈਠ ਕਰਦੇ ਆ। ਈਵਨ ਪੰਜਾਬ ਸਰਕਾਰ ਤੇ ਦੂਜਿਆਂ ਨੂੰ ਵੀ ਹਦਾਇਤ ਕੀਤੀ ਹੈ ਜੀ ਇਹਨੂੰ ਫੋਲੋ ਕਰੋ SGPC ਨੂੰ, ਕਿਉਂਕਿ 2019 ਦੀਆਂ ਚੋਣਾਂ ਆਣੀਆਂ ਨੇ ਪਾਰਲੀਮੈਂਟਰੀ। ਸੋ ਇਹ ਬਣੀਆਂ ਬਣਾਈਆਂ ਸਟੇਜਾਂ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕਿਆਂ ਤੇ ਅਕਾਲੀ ਵੀ ਔਰ ਉਹਨਾਂ ਦੇ ਨਾਲ BJP ਵਾਲੇ ਵੀ ਖਲੋਣਗੇ ਔਰ RSS ਦਾ ਏਜੰਡਾ ਜਿਹੜਾ ਹਿੰਦੂਆਈਜੇਸ਼ਨ ਦਾ ਉਹ ਪ੍ਰਮੋਟ ਹੋਏਗਾ। ਹੁਣ ਜਿਹੜਾ ਕਿਸ ਹੱਦ ਤੱਕ ਇਹਨਾਂ ਦਾ ਝੂਠ ਕਿ ਵੀ ਰਣਜੀਤ ਸਿੰਘ ਕਮਿਸ਼ਨ ਇੱਕ ਪਾਸੇ ਉਸ ਤੇ ਆਧਾਰਿਤ ਬਣੀ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਹੈ ਉਹ ਸੰਮਣ ਕਰ ਰਹੀ ਹੈ, ਬਾਦਲ ਨੂੰ ਸੰਮਣ ਕੀਤਾ ਉਹਨਾਂ ਨੇ, ਸੁਖਬੀਰ ਬਾਦਲ ਨੂੰ ਕੀਤਾ, ਅਕਸ਼ੇ ਕੁਮਾਰ ਨੂੰ ਕੀਤਾ ਤੇ ਸ਼੍ਰੋਮਣੀ ਇਹ ਮਤਾ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ। ਪੰਜਾਬ ਅਤੇ ਭਾਰਤ ਸਰਕਾਰ ਪਾਸੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣ ਲਈ ਕਿਹਾ। ਤੁਹਾਡੇ ਇਹ ਪਿਓ ਜਿਹੜੇ ਨੇ ਬਾਦਲ, ਇਹ ਜ਼ਿੰਮੇਵਾਰ, ਇਹਨਾਂ ਦੀ ਹਕੂਮਤ, ਇਹਨਾਂ ਦੇ ਥੱਲੇ ਗੋਲੀ ਕਾਂਡ, ਇਹਨਾਂ ਦੇ ਥੱਲੇ ਸੌਦਾ ਸਾਧ ਦਾ ਮਾਫੀਨਾਮਾ, ਤੇ ਕਿਹੜੀ ਸਰਕਾਰ ਦਿੱਲੀ ਦੀ ਤੇ ਕਿਹੜੀ ਉਹ ਵੀ ਤੁਹਾਡੀ ਜਿਨ੍ਹਾਂ ਨੇ ਸਾਰਾ ਐਵੀਡੈਂਸ ਜਿਹੜਾ CBI ਉਹਦੇ ਉੱਤੇ ਫਾਈਲਾਂ ਤੇ ਬੈਠੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇਹ ਹੁਣ ਮਿੰਨੀ ਪਾਰਲੀਮੈਂਟ ਦੇ ਮਤੇ ਨੇ ਔਰ ਸਿੱਖ ਕੌਮ ਦੀ ਦੁਰਦਸ਼ਾ ਕੀ ਹੈ। ਕਹਿ ਰਹੇ ਨੇ ਜੀ ਜਨਰਲ ਇਜਲਾਸ ਵੱਲੋਂ ਇੱਕ ਮਤੇ ਰਾਹੀਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਪਿਛਲੇ ਲੰਮੇ ਸਮੇਂ ਤੋਂ ਕਾਲੇ ਕਾਨੂੰਨਾਂ ਅਧੀਨ ਨਿਰਦੋਸ਼ ਨਜ਼ਰਬੰਦ ਸਿੱਖਾਂ ਦੀ ਰਿਹਾਈ ਵਾਸਤੇ ਭਾਰਤ ਸਰਕਾਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ। ਬਾਦਲ 5 ਵਾਰ ਮੁੱਖ ਮੰਤਰੀ ਰਿਹਾ, ਪਿਛਲੀ ਉਹਦੀਆਂ ਟਰਮਸ 10 ਸਾਲ ਰਹੇ ਨੇ। ਇਹ ਤੁਹਾਡੇ ਬਾਦਲ ਜਿਹਨੇ ਚੋਂ ਤੂੰ ਲਿਫਾਫੇ ਚੋਂ ਨਿਕਲਿਆ ਲੌਂਗੋਵਾਲ, ਤੁਸੀਂ 10 ਸਾਲ 'ਚ ਪੰਜਾਬ ਦੇ ਰਾਜਸੀ ਕੈਦੀ ਨਾ ਛੱਡੇ। ਤੁਸੀਂ ਤਾਂ ਜਿਹੜੇ ਦੂਸਰੀਆਂ ਸਟੇਟਾਂ ਵਾਲੇ ਕਿਉਂਕਿ ਉਹ ਰਿਪੋਰਟ ਮੰਗਦੇ ਨੇ ਪੁਲਿਸ ਤੋਂ, ਡਿਸਟ੍ਰਿਕਟ ਲੈਵਲ ਤੋਂ, ਇੰਟੈਲੀਜੈਂਸ ਲੈਵਲ ਤੋਂ, ਉਹ ਤਾਂ ਤੁਸੀਂ ਕਦੇ ਰਿਪੋਰਟ ਹੀ ਉਹਨਾਂ ਦੀ ਕਲੀਅਰ ਨਹੀਂ ਕੀਤੀ। ਇਹਦੇ ਉਲਟ ਤੁਸੀਂ ਸੁਮੇਧ ਸੈਣੀ ਵਰਗੇ ਕਾਤਲ ਨੂੰ DJP ਬਣਾਇਆ ਔਰ ਦਵਿੰਦਰਪਾਲ ਸਿੰਘ ਭੁੱਲਰ ਦੀ ਜੇ ਪੈਰੋਲ ਦੀ ਗੱਲ ਆਈ ਤੇ ਫਿਰ ਇਹਨਾਂ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਜੀ ਇਹ ਬੜਾ ਨਿਸ਼ਠਾਵਾਨ ਪੁਲਿਸ ਅਫਸਰ ਹੈ ਸੁਮੇਧ ਸੈਣੀ,
ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਲਈ ਖਤਰਿਆਂ ਨੂੰ ਮੁੱਲ ਹੈ ਤੇ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਇਹ ਖਤਰਨਾਕ ਅੱਤਵਾਦੀ ਹੈ। ਔਰ ਤੁਸੀਂ ਕਿਹੜੇ ਰਾਜਸੀ ਕੈਦੀਆਂ ਦੀ ਰਿਹਾਈ ਦੀ ਕਿਹਦੇ ਤੋਂ ਮੰਗ ਕਰ ਰਹੇ ਹੋ? ਬਿਲਕੁਲ। ਅੱਜ ਵੀ ਦਿੱਲੀ 'ਚ ਤੁਹਾਡੀ ਹਰਸਿਮਰਨ ਕੌਰ ਬੈਠੀ ਹੈ, ਜਿਹੜੀ ਵਜ਼ੀਰ ਹੈ, ਸਰਕਾਰ ਤੁਹਾਡੀ ਹੈ, ਤੁਸੀਂ ਉਹਦੇ 'ਚ ਭਾਗੀਦਾਰ ਹੋ। ਫਿਰ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਇਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲਿਆਂ ਦੇ ਬੁਰਜ ਅਕਾਲੀ ਫੂਲਾ ਸਿੰਘ, ਘਿਓ ਮੰਡੀ ਚੌਂਕ, ਬਾਬਾ ਦੀਪ ਸਿੰਘ ਚਾਟੀਵਿੰਡ ਤੋਂ ਆਉਣ ਵਾਲੇ ਜਿਹੜੇ ਰਸਤੇ ਨੇ ਖੁੱਲ੍ਹ ਦਿੱਤੀ ਜਾਣ। ਹੁਣ ਤੁਸੀਂ ਇਹਨਾਂ ਦੀ ਹਿਪੋਕ੍ਰੇਸੀ ਤੇ ਦੰਭੀਪੁਣਾ ਦੇਖੋ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜੂਨ 1984 ਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਤੇ ਨਵੰਬਰ 84 ਵਿੱਚ ਸਮੁੱਚੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਦੇ ਕਤਲੇਆਮ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮਤੇ ਰਾਹੀਂ ਲੰਮੇ ਅਰਸੇ ਤੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਹੀ ਅਗੇਨ 5 ਵਾਰ ਪੰਜਾਬ ਦਾ ਮੁੱਖ ਮੰਤਰੀ, ਵਾਜਪਾਈ ਦੀ 3 ਵਾਰ ਸਰਕਾਰ 'ਚ ਭਾਗੀਦਾਰ, ਅੱਜ ਮੋਦੀ ਸਰਕਾਰ 'ਚ ਭਾਗੀਦਾਰ। ਸਜ਼ਾਵਾਂ ਕਿਹਨੇ ਦੇਣੀਆਂ ਨੇ ਜੀ? ਸਰਕਾਰ 'ਚ ਤੁਸੀਂ ਭਾਗੀਦਾਰ ਹੋ, ਕਿਹਨੂੰ ਤੁਸੀਂ ਮੂਰਖ ਬਣਾ ਰਹੇ ਹੋ? ਬਿਲਕੁਲ। ਸੋ ਮਤਲਬ ਇਹ ਮਿੰਨੀ ਪਾਰਲੀਮੈਂਟ ਹੈ ਵੀ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਕਿਸ ਹੱਦ ਤੱਕ ਇਹ ਡਿੱਗੇ ਹੋਏ ਲੋਕ ਨੇ। ਫਿਰ ਹੁਣ ਤੁਸੀਂ ਦੇਖੋ ਕਿ ਵੀ ਲਾਇਬ੍ਰੇਰੀ ਲਗਾਤਾਰ ਜਿਹੜਾ ਵੀ ਆਉਂਦਾ ਹੈ, ਹੁਣ UN ਦਾ ਗਿਆ ਜਿਹੜਾ ਸੈਕਟਰੀ ਜਨਰਲ, ਉਹਨੂੰ ਵੀ ਕਿ ਜੀ ਜੂਨ 84 ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕੇ ਗਏ ਵਡਮੁੱਲੇ ਸਰਮਾਏ ਨੂੰ ਵਾਪਸ ਕਰਨ ਦੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ। ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸੇ ਸਮੇਂ ਤੋਂ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਜਾਂਦੀ ਰਹੀ ਅਤੇ ਸਮੇਂ-ਸਮੇਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕੇਂਦਰੀ ਮੰਤਰੀਆਂ ਨੂੰ ਨਿੱਜੀ ਤੌਰ ਤੇ ਮਿਲ ਕੇ ਚਿੱਠੀ ਪੱਤਰ ਰਾਹੀਂ ਵੀ ਲਾਇਬ੍ਰੇਰੀ ਦਾ ਅਨਮੋਲ ਖਜ਼ਾਨਾ ਵਾਪਸ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਅੱਜ ਤੱਕ ਵਾਪਸ ਨਹੀਂ ਕੀਤਾ ਗਿਆ। ਜਨਰਲ ਹਾਊਸ ਵੱਲੋਂ ਇੱਕ ਵਾਰ ਫਿਰ ਲਾਇਬ੍ਰੇਰੀ ਦੇ ਕੌਮੀ ਸਰਮਾਏ ਨੂੰ ਵਾਪਸ ਕਰਨ ਦੀ ਭਾਰਤ ਸਰਕਾਰ ਵੱਲੋਂ ਮੰਗ ਇਹ ਹੈ। ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਦੇਖੋ, ਸਰਕਾਰ 34 ਸਾਲ ਹੋ ਗਏ ਨੇ ਹਮਲੇ ਨੂੰ, ਔਰ ਇਹ ਸਰਕਾਰਾਂ ਦੇ ਵਿੱਚ ਰਹਿੰਦੇ ਆ। ਦਿੱਲੀ 'ਚ ਬੈਠੀ ਹੈ ਹਰਸਿਮਰਤ ਕੌਰ, ਜਿਹੜੀ ਨਾਸਾਂ ਜਿਹੜੀਆਂ ਫੁਲਾ ਕੇ ਬਿਆਨ ਦਿੰਦੀ ਹੈ, ਬਿਊਟੀ ਪਾਰਲਰ 'ਚੋਂ ਨਿਕਲਦੇ ਆ। ਇਹਨੂੰ ਇਹ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਕਿਹਨੂੰ ਮੰਗ ਕਰ ਰਹੇ ਨੇ ਕਿ ਵੀ ਇਹ ਕਿਤਾਬਾਂ ਔਰ ਉਹ ਖਜ਼ਾਨਾ ਮੋੜਿਆ ਜਾਏ। ਇਹਨਾਂ ਨੂੰ ਪਿਛਲੀਆਂ ਸਰਕਾਰਾਂ, ਸੁਖਬੀਰ ਬਾਦਲ ਖੁਦ ਕੈਬਨਿਟ ਦੇ ਵਿੱਚ ਰਹੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਕਿਵੇਂ ਸਿੱਖਾਂ ਨੂੰ ਜਿਹੜਾ ਇਹ ਕੌਮ ਨੂੰ ਹੀ ਉੱਲੂ ਬਣਾਉਣ ਦੀ ਕੋਸ਼ਿਸ਼। ਬਿਲਕੁਲ। ਫਿਰ ਜਿਹੜੀ ਉਹਨਾਂ ਨੇ ਕਿਹਾ ਜੀ ਕਿੱਥੇ ਸਾਡੇ ਬੱਚਿਆਂ ਨੂੰ ਕਕਾਰ ਪਹਿਨ ਕੇ ਜਿਹੜਾ ਇਮਤਿਹਾਨ ਦੇਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਔਰ ਜਿਹੜਾ ਇਸ 'ਚੋਂ ਕਹਿ ਰਹੇ ਨੇ ਕਿ ਇੱਕ ਮਤੇ ਰਾਹੀਂ ਭਾਰਤ ਅੰਦਰ ਹੁੰਦੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਹਿਨ ਕੇ ਬਹਿਣ ਤੋਂ ਰੋਕਣ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਸਖਤ ਆਦੇਸ਼ ਜਾਰੀ ਕਰਨ ਲਈ ਕਿਹਾ ਗਿਆ। ਹਾਲਤ ਸਿੱਖੀ ਦੀ ਇਹ ਹੈ, ਗੁਲਾਮੀ, ਜਦੋਂ ਮੈਂ ਇਹ ਕਿਹਾ ਇਹਦੇ ਟਾਈਟਲ ਦੇ ਵਿੱਚ ਕਿ ਬਈ ਇਹ ਸਟੋਰੀ ਆਫ ਹੋਮਲੈਸ ਨੇਸ਼ਨਲੈਸ ਪੀਪਲ ਜੀ, ਕਿ ਅੱਜ ਤੁਸੀਂ 5 ਕਕਾਰਾਂ ਨਾਲ ਤੁਹਾਡੇ ਵਿਦਿਆਰਥੀ ਪੰਜਾਬ ਦੇ ਵਿੱਚ, ਹਰਿਆਣੇ 'ਚ, ਰਾਜਸਥਾਨ 'ਚ, ਮਹਾਰਾਸ਼ਟਰ 'ਚ ਇਮਤਿਹਾਨਾਂ 'ਚ ਨਹੀਂ ਬਹਿ ਸਕਦੇ। ਕਿਤੇ ਕਕਾਰ ਲਵਾਏ ਨੇ, ਕਿਤੇ ਦਸਤਾਰਾਂ ਲਵਾਈਆਂ ਹੋਈਆਂ ਨੇ, ਤੇ ਤੁਸੀਂ ਐਡੀ ਪਾਰਲੀਮੈਂਟ ਲੈ ਕੇ ਬੈਠੇ ਹੋ ਔਰ ਬੜਾ ਤੁਹਾਨੂੰ ਭਾਰਤ ਦੀ ਏਕਤਾ ਅਖੰਡਤਾ ਦਾ ਹੇਜ ਜਾਗਦਾ। ਔਰ ਫਿਰ ਜਿਹੜਾ ਇਹ ਹੈ ਕਿ ਜੀ ਫਿਲਮਾਂ, ਨਾਟਕਾਂ, ਟੀਵੀ ਸੀਰੀਅਲਾਂ 'ਚ ਸਿੱਖ ਪਾਤਰਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨ ਦੀ ਸਖਤ ਨਿੰਦਾ ਕੀਤੀ ਗਈ। ਹੁਣ ਇਸ ਤੋਂ ਵੱਧ ਕੇ ਤੁਹਾਡੀ ਕੀ ਦੁਰਦਸ਼ਾ ਹੋਏਗੀ ਕਿ ਤੁਸੀਂ ਕਹੀ ਜਾਓ ਜੀ ਅਸੀਂ 80% ਦੀ ਕੁਰਬਾਨੀਆਂ ਕੀਤੀਆਂ, ਅਸੀਂ ਇਹ ਕੀਤਾ, ਅਸੀਂ ਉਹ ਕੀਤਾ, ਲੇਕਿਨ ਉਹ ਤਾਂ ਤੁਹਾਨੂੰ ਇੱਕ ਜੋਕਰ, ਇੱਕ ਡਰਾਈਵਰ, ਇੱਕ ਸ਼ਰਾਬੀ, ਇੱਕ ਜਿਹੜੇ ਸੈਂਸਲੈਸ ਲੋਕ, ਉਹ ਉਹਨਾਂ ਨੇ ਤੁਹਾਨੂੰ ਬਣਾਇਆ ਹੋਇਆ। ਹਰ ਚੌਥੇ ਦਿਨ ਕੋਈ ਫਿਲਮ ਆ ਜਾਂਦੀ ਹੈ। ਹੁਣ ਵੀ ਇੱਕ ਆਈ ਹੋਈ ਹੈ ਕਿ ਜੀ ਸ਼ਾਹਰੁਖ ਖਾਨ ਨੇ ਉੱਤੋਂ ਦੀ ਗਾਤਰਾ ਪਾਇਆ ਹੋਇਆ, ਉਹ ਸਮਝੌਤੇ ਜੇ ਕਰਦੇ ਨੇ ਉਹਨਾਂ ਤੋਂ ਪੈਸੇ ਪੂਏ ਖਾ ਕੇ, ਔਰ ਉਹਨਾਂ ਨੂੰ ਫਿਰ ਕਲੀਨ ਚਿੱਟ ਮਿਲ ਜਾਂਦੇ ਜੀ, ਕੱਟ ਦਿੱਤਾ ਜੀ, ਕੱਟਤਾ। ਲੋਕ ਵੀ ਜਿਹੜੇ ਨੇ ਅਲਟੀਮੇਟਲੀ ਔਰ ਅਖੀਰਲੇ ਉਹਨਾਂ ਦੇ ਮਤੇ ਸਕੂਲ ਸਿਲੇਬਸ ਕਿ ਜੀ ਇਹ ਗ੍ਰਿਫਤਾਰ ਜਿਹੜਾ ਅਸਤੀਫਾ ਦੇ ਸਿੱਖਿਆ ਮੰਤਰੀ, ਪੰਜਾਬ ਦਾ ਮੁੱਖ ਮੰਤਰੀ ਮਾਫੀ ਮੰਗੇ, ਉਹ ਤੁਹਾਡੇ ਸਾਰੇ ਪੀਰੀਅਡ 'ਚ ਹੋਇਆ। ਤੁਹਾਡੇ ਸਾਰੇ ਹੁਣ ਵੀ ਜਿਹੜੀ ਉਹਨੂੰ ਦੁਬਾਰਾ ਸੋਧਣ ਦੀ ਜਿਹੜੀ ਕਮੇਟੀ ਬਣੀ ਸੀ, 2 ਮੈਂਬਰ ਸ਼੍ਰੋਮਣੀ ਕਮੇਟੀ ਦੇ ਸੀ, ਮੀਟਿੰਗਾਂ 'ਚ ਵੀ ਜਾਂਦੇ ਰਹੇ, ਕੋਈ ਬੋਲਿਆ ਨਹੀਂ ਹੈ ਔਰ ਕੋਈ ਸਾਹਮਣੇ ਨਹੀਂ ਆਇਆ। ਔਰ ਇਸ ਸਾਰੇ 'ਚੋਂ ਫਿਰ ਸੋਸ਼ਲ ਮੀਡੀਆ ਦਾ ਹੈ ਕਿ ਜੀ ਉਹਦੇ 'ਚ ਸਾਡੇ ਗੁਰੂ ਸਾਹਿਬਾਨ ਔਰ ਦੂਸਰੇ ਦਾ ਜੋ ਕੀਤਾ ਜਾਂਦਾ ਹੈ, ਇਸ ਦੇ ਉੱਤੇ ਕਾਨੂੰਨ ਬਣਾਇਆ ਜਾਣ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਅਸੀਂ ਨੈਰੇਟਿਵ ਬਣਾਇਆ ਹੋਇਆ
ਮਿੰਨੀ ਪਾਰਲੀਮੈਂਟ ਤੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਅਸੀਂ ਚੋਣਾਂ ਜਿੱਤ ਲਈ ਆ, ਫਿਰ ਇਹ ਸਭ ਫਰਾਡ ਹੈ ਜੀ। ਔਰ ਇਸ ਗੱਲ ਨੂੰ ਸਮਝੀਏ ਕਿ ਅਲਟੀਮੇਟਲੀ ਇਹ ਜੋ ਹੈ ਇਸ ਤੋਂ ਵੱਡੀ ਕੀ ਹੈਲਪਲੈਸਨੈਸ ਹੈ ਕਿ ਵੀ ਤੁਸੀਂ ਕਹੋ ਜੀ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਮੰਗ ਕੀ ਕਰ ਰਹੇ ਹੋ ਜੀ? ਸਾਡੇ ਵਿਦਿਆਰਥੀਆਂ ਨੂੰ ਕਕਾਰ ਪਹਿਨਣ ਦੀ ਕਿ ਬਹਿਣ ਦੀ ਆਗਿਆ ਦਿਓ, ਸਾਡੇ ਰਾਜਸੀ ਕੈਦੀ ਛੱਡੋ, ਸਾਡਾ ਖਜ਼ਾਨਾ ਜਿਹੜਾ ਲੁੱਟਿਆ ਜੂਨ 84 ਚ ਕਿਤਾਬਾਂ ਦਾ, ਹਿਸਟਰੀ ਦਾ, ਉਹਨੂੰ ਵਾਪਸ ਕਰੋ। ਇਸ ਤੋਂ ਔਰ ਇਹ ਵੀ ਸਿਰਫ ਗੁੰਗਲੂਆਂ ਤੋਂ ਮਿੱਟੀ ਲਾਉਣ ਵਾਲਾ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਮਾਮਲਿਆਂ 'ਚ ਵੀ ਨਾ ਇਹਨਾਂ ਦੀ ਦਿਲਚਸਪੀ ਹੈ ਤੇ ਨਾ ਹੀ ਜਿਹੜੇ ਸਾਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਉਹ ਸਾਨੂੰ ਕੋਈ ਕੰਸੈਸ਼ਨ ਦੇਣਾ ਚਾਹੁੰਦੇ ਨੇ। ਸੋ ਇਸ ਗੱਲ ਦਾ ਧਿਆਨ ਰਹੇ ਵੀ ਅਲਟੀਮੇਟ ਜਿੱਥੇ 93 ਸਾਲ 'ਚ ਇਹ ਸਾਡਾ ਸ਼੍ਰੋਮਣੀ ਕਮੇਟੀ ਦਾ ਐਕਸਪੈਰੀਮੈਂਟ ਬੜੀ ਬੁਰੀ ਤਰ੍ਹਾਂ ਫੇਲ ਹੋਇਆ, ਕਿਉਂਕਿ ਇਹਦੀ ਬੁਨਿਆਦ ਹੀ ਜਿਹੜੀ ਹੈ ਜਿਸ ਨੂੰ ਇੱਕ ਉਰਦੂ ਕਪਲੇਟ ਕਹਿੰਦੇ ਚ ਹੈ ਕਿ ਵੀ ਜੋ ਆਸ਼ਿਆਨਾ शाखे नाजुक पे होगा ना पायदार होगा। आशियाना घोंसले नूं कहंदे ने, उस नूं नैसट नूं, आलणे कि जेड़े जे एक कमजोर टाणी दे उत्ते तुसीं आलना बनाया होया ते ओह पायदार नहीं होएगा। सो गुरुद्वारा एक्ट दा बेस ही तुसीं महंतां तो गुरुद्वारे लैके सरकार दे हवाले कर दित्ते। चोणां दा हक गुरुद्वारा एक्ट सारा, और 93 साल बाद भी जे सिखां नूं लगदा जी ਅਸੀਂ ਇਹਦੇ ਚ ਪਹਿਲਾਂ ਲੈ ਲਈਏ ਸ਼੍ਰੋਮਣੀ ਕਮੇਟੀ ਤੇ ਫਿਰ ਜਿਹੜਾ ਉਹ ਸੁਧਾਰ ਹੋਗਾ, ਨਹੀਂ, ਇੱਕੋ ਗੱਲ ਦੇ ਉੱਤੇ ਫੋਕਸ ਕਰੀਏ ਕਿ ਭਾਈ ਇਨ ਦਾ ਐਂਡ ਅਲਟੀਮੇਟਲੀ ਆਜ਼ਾਦੀ ਆਜ਼ਾਦੀ ਆਜ਼ਾਦੀ, ਇਹ ਗੁਲਾਮੀ ਦੇ ਸੰਗਲ ਕੱਟੀਏ, ਇਹ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ, ਆਪਣੇ ਹੋਮਲੈਂਡ ਨੂੰ ਭਾਰਤੀ ਕਬਜ਼ੇ ਚੋਂ ਲਿਬਰੇਟ ਕਰਵਾਈਏ। ਇਹਦੇ ਨਾਲ ਹੀ ਸਾਡੇ ਗੁਰਦੁਆਰੇ ਵੀ ਆਜ਼ਾਦ ਹੋਣਗੇ। 18ਵੀਂ ਸਦੀ 'ਚ ਵੀ ਸਿੱਖਾਂ ਨੂੰ ਪਤਾ ਸੀ ਕਿ ਕਿਤੇ ਰਾਮ ਰਾਈਏ ਬੈਠੇ ਨੇ, ਕਿਤੇ ਧੀਰ ਮਲੀਏ ਬੈਠੇ ਨੇ, ਕਿਤੇ ਮੀਣੇ ਨੇ, ਕੋਈ ਮਸੰਦ ਨੇ, ਕਿਤੇ ਗੁਰਦੁਆਰਿਆਂ 'ਚ ਉਦਾਸੀ ਤੇ ਨਿਰਮਲੇ ਤੇ ਇਹ ਨੇ, ਪਰ ਖਾਲਸੇ ਨੇ ਇਧਰ ਧਿਆਨ ਨਹੀਂ ਦਿੱਤਾ ਵੀ ਉਹਨਾਂ ਨੇ ਕੋਈ ਗੁਰਦੁਆਰਿਆਂ ਦਾ ਕਬਜ਼ਾ ਲੈਣਾ। ਉਹਨਾਂ ਨੂੰ ਸੀ ਵੀ ਪਹਿਲੀ ਗੱਲ ਫਰੀडम, ਗੁਲਾਮੀ ਜਿਹੜੀ ਹੈ ਉਸ ਨੂੰ ਕੱਟੋ। ਤੇ ਜਦੋਂ ਪੋਲੀਟੀਕਲ ਪਾਵਰ ਆਈ ਫਿਰ ਉਸੇ ਪੋਲੀਟੀਕਲ ਪਾਵਰ ਦੇ ਥੱਲੇ ਜੇ ਅੱਜ ਹਰ ਗੁਰਦੁਆਰੇ ਦੇ ਨਾਲ ਜ਼ਮੀਨਾਂ ਲੱਗੀਆਂ ਹੋਈਆਂ ਔਰ ਦੂਸਰਾ ਤੇ ਇਹ ਰਾਜਸੀ ਸ਼ਕਤੀ ਨਾਲ ਸੀ। ਸੋ ਇਹ ਅੱਜ ਵੀ ਸਾਨੂੰ ਇਹ ਸਮਝਣ ਦੀ ਲੋੜ ਹੈ, ਕੋਈ ਮਿੰਨੀ ਮੁੰਨੀ ਪਾਰਲੀਮੈਂਟ ਨਹੀਂ ਹੈ, ਇਹ ਫਰਾਡ ਹੈ। ਉਹਨਾਂ ਨੇ ਇੱਕ ਸਿੱਖਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਅੰਗਰੇਜ਼ਾਂ ਨੇ ਪਹਿਲਾਂ ਇਸ ਨੂੰ ਰੱਖਿਆ ਔਰ ਹੁਣ ਪੂਰੀ ਤਰ੍ਹਾਂ ਜਿਹੜਾ ਇਹਨਾਂ ਨੇ ਸਿੱਖਾਂ ਨੂੰ ਗੁਲਾਮ ਬਣਾਇਆ ਹੋਇਆ ਔਰ ਮੁਕੰਮਲ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਜਿਹੜਾ ਅਸੀਂ ਸਮਰਪਿਤ ਹੋ ਕੇ ਜਿਹੜੀ ਹੈ ਉਸ ਦੀ ਯੋਜਨਾਬੰਦੀ ਕਰੀਏ, ਉਸ ਦੀ ਵਿਉਂਤਬੰਦੀ ਕਰੀਏ। ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਆਈ ਹੋਪ ਸਾਡੇ ਦਰਸ਼ਕ ਵੀ ਇਹਨਾਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣਗੇ। ਜੋ ਰਹਿੰਦੇ ਡਾਕਟਰ ਸਾਹਿਬ ਜੋ ਇਸ਼ੂ ਨੇ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੀ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।